ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਦੱਸ ਜਾਈਏ ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ 3:30 ਤੋਂ 4 ਵਜੇ ਤੱਕ ਅਤੇ ਮੰਗਲਵਾਰ ਨੂੰ ਜਿਹੜਾ ਸਿਹਤ ਸੰਭਾਲ ਦਾ ਪ੍ਰੋਗਰਾਮ 4 ਤੋਂ 5:30 ਵਜੇ ਤੱਕ ਹੁੰਦਾ। ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਰੋਤੇ ਕਾਲ ਕਰਕੇ ਆਪਣੇ ਇਲਾਜਾਂ ਦੇ ਬਾਰੇ ਪੁੱਛਦੇ ਹੋ ਅਤੇ ਜਿਹੜੇ ਉਦੋਂ ਰਹਿ ਜਾਂਦੇ ਨੇ ਉਹਨਾਂ ਦੇ ਕਾਫੀ ਇਲਾਜਾਂ ਦੇ ਵਿੱਚ ਜਿਹੜੀ ਜਾਣਕਾਰੀ ਆ ਜਿਹੜੇ ਵੀਰਵਾਰ ਦੇ ਪ੍ਰੋਗਰਾਮ ਜਗਵੀਰ ਸਿੰਘ ਜੀ ਜਿਹੜੇ ਆ 3:30 ਤੋਂ 4 ਵਜੇ ਤੱਕ ਵੀਰਵਾਰ ਵਾਲੇ ਦਿਨ ਦੱਸਦੇ ਨੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਜਸਵਿੰਦਰ ਜੌਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਆਪਣੇ ਨਾਲ ਜੁੜ ਚੁੱਕੇ ਨੇ ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਕਹਿੰਦੇ ਸੀਗੇ ਜਾੜ ਦੰਦ ਦੁਖਦਾ ਹੈਗਾ, ਉਹਦੇ ਵਾਸਤੇ ਤੁਸੀਂ ਨਸ਼ਾਦਰ ਲੈ ਲਓ ਥੋੜ੍ਹਾ ਜਿਹਾ। ਆਪਣੇ ਇੱਕ ਜਿਹੜਾ ਕਿਊ ਟਿਪ ਹੁੰਦਾ ਉਹਦੇ ਉੱਤੇ ਆਪਣੇ ਥੋੜ੍ਹਾ ਪਾਣੀ ਨਾਲ ਪਹਿਲਾਂ ਉਹਨੂੰ ਗਿੱਲਾ ਜਿਹਾ ਕਰ ਲਓ, ਫਿਰ ਨਸ਼ਾਦਾ ਜਿਹੜਾ ਪੀਸਿਆ ਵਾ ਹੋਊਗਾ ਉਹਦੇ ਆਲੇ ਦੁਆਲੇ ਲਪੇਟ ਕੇ ਜਿੱਥੇ ਸਾਰਾ ਦੰਦ ਹੈ ਉਹਦੇ ਆਲੇ ਦੁਆਲੇ ਆਪਣੇ ਮਤਲਬ ਤੇ ਪਾਣੀ ਬਾਹਰ ਕੱਢ ਦਿਓ, ਇਹਦੇ ਨਾਲ ਹਟ ਜਾਂਦਾ ਇਹ ਦੰਦ। ਜਾਂ ਫਿਰ ਆਪਣੇ ਜੇ ਤੁਹਾਨੂੰ ਨਟਮੈਗ ਦਾ ਤੇਲ ਮਿਲਦਾ ਤੁਸੀਂ ਉਹ ਲਗਾ ਸਕਦੇ ਹੈਗੇ ਦੰਦਾਂ ਦੇ ਆਲੇ ਦੁਆਲੇ, ਜਾਂ ਫਿਰ ਲੌਂਗਾਂ ਦਾ ਤੇਲ ਮਿਲਦਾ ਉਹ ਲਗਾ ਸਕਦੇ ਹੈਗੇ, ਜਾਂ ਫਿਰ ਤੁਸੀਂ ਜੇ ਘਰੇ ਇਲਾਜ ਕਰਨਾ ਤਾਂ ਥੋੜ੍ਹਾ ਜੀਰਾ ਜਿਹੜਾ ਹੁੰਦਾ ਭੁੰਨ ਕੇ ਥੋੜ੍ਹਾ ਜਿਹਾ ਉਹਦੇ ਵਿੱਚੋਂ ਸੇਂਦਾ ਨੂਨ ਮਿਲਾ ਕੇ ਆਪਣੇ ਦੰਦ ਦੇ ਆਲੇ ਦੁਆਲੇ ਤੁਸੀਂ ਮਤਲਬ ਇਹਦੇ ਨਾਲ ਵੀ ਹੋ ਜਾਂਦਾ। ਜਾਂ ਲੌਂਗ, ਕਾਲੀ ਮਿਰਚਾਂ, ਨਸ਼ਾਦਰ, ਠਿਕਰੀ ਇਹਦਾ ਮੰਜਨ ਕਰਿਓ ਤੁਸੀਂ, ਉਹਦੇ ਨਾਲ ਦੰਦਾਂ ਦੇ ਹੋ ਜਾਂਦੇ। ਅਗਲੇ ਸਟੱਡੀ ਮੰਜਨ ਕਰਦੇ ਰਹੋ ਤੁਸੀਂ, ਜਿਹੜਾ ਲੌਂਗ, ਕਾਲੀਆਂ ਮਿਰਚਾਂ, ਨਸ਼ਾਦਰ, ਠਿਕਰੀ। ਲੌਂਗ ਤੇ ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ 50 ਗ੍ਰਾਮ, 100 ਗ੍ਰਾਮ ਹੋ ਜਾਊਗੀਆਂ ਦੋਈ, ਅਤੇ ਨਸ਼ਾਦਰ ਠਿਕਰੀ ਪਾ ਲਓ ਤੁਸੀਂ 20-25 ਗ੍ਰਾਮ। ਇਹ ਤੁਸੀਂ ਰੋਜ਼ ਮੰਜਨ ਕਰੋ ਇਹਦਾ, ਪਹਿਲਾਂ ਉਹ ਬੁਰਸ਼ ਕਰ ਲਓ, ਫਿਰ ਆਪਣੇ ਇਹਦੇ ਨਾਲ ਮੰਜਨ ਕਰ ਲਓ ਅਤੇ ਇਹਦੇ ਨਾਲ ਵੀ ਸਾਰੀ ਲਾਈਫਾਂ ਸਾਰੇ ਦੰਦ ਮਸੂੜੇ ਕੋਈ ਤੁਹਾਨੂੰ ਦੰਦਾਂ ਦੀ ਪ੍ਰੋਬਲਮ ਨਹੀਂ ਆਣੇਗੀ ਜੀ। ਮੇਰਾ ਪੱਕਾ ਤਜਰਬਾ ਹੈਗਾ, ਮੈਨੂੰ 30 ਸਾਲ ਹੋ ਗਏ ਇਹੀ ਮੰਜਨ ਵਰਤਦੇ ਨੇ। ਹਾਂਜੀ, ਕੋਈ ਆਪਣੇ ਮੇਰੇ ਪ੍ਰੋਬਲਮ ਨਹੀਂ ਆਉਂਦੀ ਦੰਦਾਂ ਜੀ। ਜੇ ਘਰੇ ਇਲਾਜ ਕਰਨਾ ਤਾਂ ਤੁਸੀਂ ਆਪਣੇ ਥੋੜ੍ਹਾ ਨਿੰਬੂ ਦਾ ਰਸ ਲੈ ਲਓ ਅਤੇ ਲੌਂਗ ਪੀ ਲਓ, ਜੇ ਨਹੀਂ ਸਾਰੇ ਕੁਛ ਹੋ ਲੈਗਾ ਤਾਂ ਉਹੀ ਤੁਸੀਂ ਮਤਲਬ ਇਹਦੇ ਨਾਲ ਵੀ ਆਪਣੇ ਦੰਦਾਂ ਦਾ ਦਰਦ ਦੂਰ ਹੋ ਜਾਂਦਾ। ਜੇ ਨਹੀਂ ਲੌਕੀ ਹੁੰਦੀ ਹੈ ਉਹ ਥੋੜ੍ਹੀ ਕੱਟ ਕੇ ਅਤੇ ਵਿੱਚੋਂ 2-3 ਲਸਣ ਦੀਆਂ ਤੁਰੀਆਂ ਜਿਹੀਆਂ ਪਾ ਕੇ ਉਹਨਾਂ ਨੂੰ ਉਬਾਲ ਲਓ ਤੁਸੀਂ, ਉਹ ਪਾਣੀ ਨਾਲ ਫਿਰ ਉਹਦੇ ਗਰਾਰੇ ਜੇ ਕਰਿਓ ਜਿੱਥੇ ਦੰਦ ਜਾਂ ਥੋੜ੍ਹੀ ਫਟਕੜੀ ਪਾ ਲਓ ਵਿੱਚੋਂ, ਉਹਦੇ ਨਾਲ ਵੀ ਤੁਸੀਂ ਆਪਣੇ ਦੰਦਾਂ ਦੀ ਤਕਲੀਫ ਤੋਂ ਦੂਰ ਹੋ ਸਕਦੇ। ਅਤੇ ਦੂਸਰੇ ਪਾਸੇ ਚੱਲਦੇ ਜਿਹੜੇ ਕਹਿੰਦੇ ਸੀਗੇ ਕੁਆਰੀ ਆਸਬ ਵਾਸਤੇ ਸਟਾਰਟ ਕਰਨ ਲੱਗੇ ਹੈਗੇ, ਉਹ ਕੁਆਰੀ ਆਸਬ ਤੁਸੀਂ ਪੀਣਾ ਹੈਗਾ ਜੀ ਰੋਟੀ ਖਾਣੇ ਤੋਂ ਬਾਅਦ। ਜਦ ਤੁਸੀਂ ਰੋਟੀ ਖਾ ਲੈਣੀ ਹੈ 4 ਚਮਚੇ ਤੁਸੀਂ ਲੈਣੇ ਹੈਗੇ ਕੁਆਰੀ ਆਸਬ ਦੇ, 4 ਚਮਚੇ ਪਾਣੀ ਦੇ, ਉਹ ਆਪਣੇ ਗਲਾਸ ਨਾਲ ਮਿਕਸ ਕਰਕੇ ਉਹ ਰੋਟੀ ਖਾਣੇ ਦੇ ਬਾਅਦ ਪੀ ਲਓ। ਇਹਦੇ ਨਾਲ ਤੁਹਾਡੀ ਪੇਟ ਦੀ ਕੋਈ ਵੀ ਤਕਲੀਫ ਹੈਗੀ ਉਹ ਦੂਰ ਹੋ ਜਾਂਦੀ, ਰੋਟੀ ਛੇਤੀ ਹਜਮ ਹੋ ਜਾਂਦੀ, ਗੈਸ ਬੰਦ ਹੋ ਜਾਂਦੀ, ਹੌਲੀ ਹੌਲੀ ਜਿਹੜਾ ਆਪਣੇ ਤੇਜ਼ਾਬੀ ਮੱਧ ਆ ਉਹ ਵੀ ਬਣਨਾ ਬੰਦ ਹੋ ਜਾਂਦਾ ਇਹਦੇ ਨਾਲ। ਅਤੇ ਦੂਸਰੇ ਜਿਹੜੇ ਪੁੱਛਦੇ ਸੀਗੇ ਆਪਣੇ ਵੀ ਕਰੋਨਿਕ ਡਿਜ਼ੀਜ਼ ਹੈਗੀ ਆਂਤੜੀਆਂ 'ਚ, ਇਹ ਜਿਹੜਾ ਥੋੜ੍ਹਾ ਖੁੱਲ੍ਹ ਕੇ ਦੱਸ ਦਿੰਦੇ ਤਾਂ ਬੈਟਰ ਰਹਿੰਦਾ ਵੀ ਕੀ ਤਕਲੀਫ ਰਹਿੰਦੀ ਉਹਨਾਂ ਨੂੰ, ਵੀ ਟੱਟੀ ਮੈਂ ਖੂਨ ਆਉਂਦਾ, ਅਲਸਰ ਹੋ ਗਏ ਅੰਦਰ। ਵੈਸੇ ਮੇਰਾ ਤਾਂ ਖਿਆਲ ਹੈ ਵੀ ਅਲਸਰ ਹੋ ਗਏ ਹੁਣ ਜਿਹੜੇ ਕਰੋਨਿਕ ਡਿਜ਼ੀਜ਼ ਤਾਂ ਇਹੀ ਹੁੰਦੀ ਆਂਤੜੀਆਂ ਦੀ, ਉਹ ਆਪਣੇ ਤੁਸੀਂ ਕਰ ਸਕਦੇ। ਸਾਰਿਆਂ ਤੋਂ ਪਹਿਲਾਂ ਤਾਂ ਉਹਨਾਂ ਨੂੰ ਮੀਟ ਬੰਦ ਕਰ ਦੇਣਾ ਚਾਹੀਦਾ ਜੀ, ਕਿਸੇ ਕਿਸਮ ਦਾ ਮੀਟ ਨਹੀਂ ਖਾਣਾ ਹੈਗਾ, ਅਤੇ ਕਿਸੇ ਕਿਸਮ ਦੀ ਆਪਣੇ ਬੇਕਰੀ ਨਹੀਂ, ਪੀਜ਼ਾ ਪੂਜਾ ਇਹ ਚੀਜ਼ਾਂ ਬੰਦ ਕਰ ਦਿਓ। ਹੋ ਸਕੇ ਤਾਂ ਆਪਣੇ ਥੋੜ੍ਹੇ ਦਿਨ ਤੁਸੀਂ ਫਲ ਫਰੂਟਾਂ 'ਤੇ ਹੀ ਰਹੋ, ਸਬਜ਼ੀਆਂ, ਫਲ ਫਰੂਟ ਇਹ ਤੁਸੀਂ ਆਪਣੇ ਯੂਜ਼ ਕਰੋ ਜ਼ਿਆਦਾ। ਇਸ ਦੇ ਨਾਲ ਤੁਸੀਂ ਆਪਣੇ ਸਟਾਰਟ ਕਰਨਾ ਹੈਗਾ ਇਸਬਗੋਲ ਦਾ ਛਿਲਕਾ ਜਿਹੜਾ ਹੁੰਦਾ, 7 ਇਸਬਗੋਲ ਜਿਹਨੂੰ ਕਹਿੰਦੇ, 7 ਇਸਬਗੋਲ। ਜੇ ਤੁਹਾਨੂੰ ਬਾਹਲੀ ਪ੍ਰੋਬਲਮ ਹੈ ਤੁਸੀਂ ਆਪਣੇ 2 ਚਮਚੇ ਸਵੇਰ ਨੂੰ ਅਤੇ 2 ਚਮਚੇ ਸ਼ਾਮ ਨੂੰ, ਇਹ ਤੁਸੀਂ ਜਦ ਮੁੱਢਲੇ ਵੀ ਟਿਊਜ਼ਡੇ ਦਾ ਪ੍ਰੋਗਰਾਮ ਲਓਗੇ ਤਾਂ ਆਪਣੇ ਆਂਤੜੀਆਂ ਵਾਲੇ ਭਾਈ ਦੁਬਾਰਾ ਫੋਨ ਕਰਕੇ ਦੱਸੇ ਪ੍ਰੋਬਲਮ ਕੀ ਹੈਗੀ, ਐਗਜ਼ੈਕਟ ਕੀ ਹੈਗਾ। ਵੈਸੇ 7 ਇਸਬਗੋਲ ਹੁਣੀ ਤੇ ਸਟਾਰਟ ਕਰ ਦੇਵੇਂ ਜੀ, 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਚਾਹੇ ਤਾਂ ਆਪਣੇ ਦਹੀਂ ਦੇ ਵਿੱਚੋਂ ਪਾ ਕੇ ਖਾ ਲਵੇਂ, ਉਹਦਾ ਟੇਸਟ ਤਾਂ ਹੁੰਦਾ ਨਹੀਂ ਹੈਗਾ ਕੋਈ ਵੀ, ਅਨਾਰਾਂ ਦੇ ਜੂਸ ਦੇ ਵਿੱਚੋਂ ਪਾ ਕੇ ਖਾ ਲਵੇਂ, ਇਹ ਤੁਸੀਂ ਆਪਣੇ ਸਟਾਰਟ ਕਰ ਦਿਓ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਜਮੂਲੇ ਵੀ ਦੱਸ ਦੋਗੇ ਤਾਂ ਆਪਣੇ ਚੰਗਾ ਉਹਨਾਂ ਨੂੰ ਹੋਰ ਦੱਸਿਆ ਜਾ ਸਕਦਾ ਹੈ ਜੀ ਜੀ। ਜਾਂ ਫਿਰ ਆਪਣੇ ਤੁਸੀਂ ਆਪਣੇ ਕੇਲੇ ਤੁਸੀਂ ਦਹੀਂ ਦੇ ਵਿੱਚੋਂ 2 ਕੇਲੇ ਪਾ ਕੇ ਇਹ ਖਾ ਸਕਦੇ ਹੈਗੇ, ਇਹ ਰੋਟੀ ਖਾਣੇ ਦੇ ਬਾਅਦ ਸੰਤਰਾ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਥੋੜ੍ਹੇ 2 ਚਮਚੇ ਔਲੇ ਦਾ ਜੂਸ ਲੈ ਲਓ ਅਤੇ 1 ਚਮਚਾ ਸ਼ਹਿਦ ਦਾ ਲੈ ਲਓ, ਇਹ ਤੁਸੀਂ ਚੱਟ ਲਿਆ ਕਰੋ, ਇਹ ਆਂਤੜੀਆਂ ਵਾਸਤੇ ਵਧੀਆ ਚੀਜ਼ ਹੈਗੀ ਸਾਰੀ। ਫਿਰ ਇੱਕ ਹੁੰਦਾ ਜੀ ਆਪਣੇ ਬੇਲ, ਕੋਈ ਬਿਲ ਵੀ ਕਹਿ ਦਿੰਦਾ, ਕੋਈ ਬੇਲ ਕਹਿ ਦਿੰਦਾ ਉਹਨਾਂ ਨੂੰ। ਜੇ ਤਾਂ ਤੁਹਾਨੂੰ ਇਹਦਾ ਮੁਰੱਬਾ ਮਿਲਦਾ ਹੈਗਾ, ਬੇਲ ਦਾ ਮੁਰੱਬਾ
ਮੁਰੱਬਾ। ਤੇ ਫਰੂਟ ਹੁੰਦਾ ਜੀ ਐਕਚੁਅਲੀ ਇਹ ਤੇ ਐ ਹੁੰਦਾ ਜਿਸ ਤਰ੍ਹਾਂ ਉਹਨੇ ਨਾਰੀਅਲ ਹੁੰਦਾ ਨਾ ਉਸ ਤੇ ਛੋਟੇ ਸਾਈਜ਼ ਦਾ ਹੁੰਦਾ ਹੈ, ਜਿਸ ਤਰ੍ਹਾਂ ਗ੍ਰੇਪ ਫਰੂਟ ਹੁੰਦਾ ਉਹਦੇ ਸਾਈਜ਼ ਦਾ ਹੁੰਦਾ, ਇਹਦੀ ਛਿੱਲਕ ਹੁੰਦੀ ਹੈ ਜੀ ਉੱਪਰ ਹਾਰਡ, ਜਿਸ ਤਰ੍ਹਾਂ ਉਹਨੇ ਨਾਰੀਅਲ ਦੀ ਹੁੰਦੀ ਹੈਗੀ। ਇੰਨੀ ਹਾਰਡ ਤਾਂ ਨਾਰੀਅਲ ਜਿੰਨੀ ਨਹੀਂ ਹਾਰਡ ਹੁੰਦੀ, ਪਰ ਉਹ ਹਾਰਡ ਹੁੰਦੀ ਹੈਗੀ। ਉਹਦੇ ਵਿੱਚੋਂ ਤੇ ਥੋੜੇ ਬੀਜ ਹੈ, ਲੇਸ ਜੇ ਵਾਲਾ ਹੁੰਦਾ, ਉਹ ਖਾਣ ਲੱਗ ਜੋ ਇਹ ਬਹੁਤ ਵਧੀਆ ਚੀਜ਼ ਹੈਗੀ ਆਪਣੇ ਪੇਟ ਦੀ ਬਿਮਾਰੀਆਂ ਵਾਸਤੇ ਇਹ ਵਧੀਆ ਹੈਗੀ। ਜੇ ਨਹੀਂ ਤੁਹਾਨੂੰ ਮੁਰੱਬਾ ਮਿਲਦਾ ਤਾਂ ਤੁਸੀਂ ਐਟਲੀਸਟ ਪਾਊਡਰ ਤਾਂ ਹਰੇਕ ਸਟੋਰਾਂ 'ਚ ਪਿਆ ਹੈਗਾ, ਬੇਲ ਦਾ ਪਾਊਡਰ, ਉਹ ਤੁਸੀਂ ਆਪਣੇ ਥੋੜੇ ਦੇਸੀ ਘੀ ਦੇ ਵਿੱਚੋਂ ਮਿਲਾ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਜਾਂ ਸ਼ਹਿਦ ਵੀ ਮਿਲਾ ਕੇ ਤੁਸੀਂ ਖਾ ਲਓ, ਇਹ ਵੀ ਆਪਣੇ ਅਤੜੀਆਂ ਨੂੰ ਬਹੁਤ ਠੀਕ ਕਰ ਦੂਗਾ ਜੀ। ਜਿਹੜੇ ਕਹਿੰਦੇ ਸੀ ਕਿ ਸਿਰ ਦੁਖਦਾ ਹੈਗਾ, ਉਹ ਆਪਣੇ ਮਨੱਕੇ ਲੈ ਲਵੇਂ 100 ਗ੍ਰਾਮ, ਬੀਜ ਕੱਢ ਲਵੇਂ ਉਹਨਾਂ ਦੇ, ਕਾਲੀ ਮਿਰਚਾਂ ਲੈਣੀਆਂ ਹੈਗੀਆਂ 10 ਗ੍ਰਾਮ, ਮਿਸ਼ਰੀ ਲੈਣੀ ਹੈਗੀ 75 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 8 ਗ੍ਰਾਮ। ਇਹਨਾਂ ਨੂੰ ਜੇ ਕੁੱਟ ਕੇ ਚਟਨੀ ਜੀ ਬਣ ਜੂਗੀ ਸਾਰੀ ਇਹ ਇਕੱਠੀ, ਤੇ ਉਹਦੀ ਗੋਲੀਆਂ ਬਣਾ ਲੈਣੀਆਂ ਤੁਸੀਂ 4 ਗ੍ਰਾਮ ਦੀਆਂ, ਤਕਰੀਬਨ ਜਿੱਦਾਂ ਰੀਠਾ ਹੁੰਦਾ ਰੀਠਾ, ਉਹੀ ਗੋਲੀ ਬਣ ਜੂਗੀ 4 ਗ੍ਰਾਮ। ਉਹ ਇੱਕ ਗੋਲੀ ਤੁਸੀਂ ਆਪਣੇ ਮੂੰਹ ਪਾ ਕੇ, ਇੱਕ ਗੋਲੀ ਸਵੇਰ ਨੂੰ, ਇੱਕ ਸ਼ਾਮ ਨੂੰ ਚੂਸ ਲਿਆ ਕਰੋ। ਉਹਦੇ ਨਾਲ ਜਿਹੜਾ ਸਿਰ ਦੁਖਦਾ ਉਹ ਆਪਣੇ ਹਟ ਜਾਂਦਾ ਹੁੰਦਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਛੋਟੀ ਇਲਾਚੀਆਂ ਜਿਹੜੀਆਂ ਹਨ ਉਹਨਾਂ ਨੂੰ ਆਪਣੇ ਪੀ ਕੇ ਥੋੜਾ ਜਿਹਾ ਉਹਨੇ ਦਰੜ ਕੇ ਉਹਨੂੰ ਬਾਰ-ਬਾਰ ਆਪਣੇ ਸੁੰਘਣਾ ਹੈਗਾ ਜੀ, ਇਹਦੇ ਨਾਲ ਆਪਣੇ ਸਿਰ ਦਰਦ ਜਿਹੜਾ ਉਹ ਹਟ ਜਾਂਦਾ ਜੀ। ਜਾਂ ਫਿਰ ਇਹਦੇ ਵਿੱਚੋਂ ਜਿਹੜੇ ਭੈਣ ਜੀ ਪੁੱਛਦੇ ਸੀਗੇ ਵੀ ਮਾਈਗ੍ਰੇਨ ਵਾਸਤੇ, ਮਾਈਗ੍ਰੇਨ ਦੇ ਮੈਂ ਹੋਰ ਵੀ ਇਲਾਜ ਦੱਸ, ਉਹ ਮੈਂ ਤਾਂ ਆਪ ਮੇਰੇ ਮਾਈਂਡ ਮਾ ਨਹੀਂ ਆਇਆ ਵੀ ਕਿਹੜਾ ਪੁੱਛਦੇ ਸੀਗੇ। ਦੂਸਰੀ ਦਵਾਈ, ਇੱਕ ਦਵਾਈ ਤਾਂ ਉਹਨਾਂ ਦੱਸੀ ਉਹ ਸੀਗੀ, ਪਰ ਫਿਰ ਵੀ ਉਹ ਜਾਂ ਤਾਂ ਆਪਣੇ ਕਿਉੜਾ ਲੈ ਲਵੇਂ, ਕਿਉੜਾ ਜਿਹੜਾ ਹੁੰਦਾ ਜੀ ਉਹਦੇ ਇੱਕ ਸ਼ੀਸ਼ੀ ਪਾ ਲਵੇਂ ਕਿਉੜਾ, ਤੇ ਉਹਦੇ ਵਿੱਚੋਂ ਥੋੜਾ ਚੰਦਨ ਪਾ ਲਵੇਂ ਜੀ, ਚਿੱਟਾ ਚੰਦਨ 1 ਚਮਚਾ ਪਾ ਲਵਾਂ, ਉਹ ਪਾ ਕੇ ਇੱਕ ਆਪਣੇ ਜੇ ਨੂਨਦਾਨੀ ਦੀ ਸ਼ੀਸ਼ੀ ਜੀ ਉਹਦੇ ਵਿੱਚੋਂ ਪਾ ਲਵਾਂ, ਬਾਕੀ ਕਿਉੜਾ ਪਾ ਲਵੇਂ, ਉਹਦੇ 1 ਚਮਚਾ ਪਾ ਕੇ ਬਾਕੀ ਕਿਉੜਾ ਪਾ ਲਵਾਂ। ਤੇ ਉਹ ਉਹਨੇ ਜਦ ਵੀ ਉਹਨਾਂ ਨੂੰ ਫੀਲ ਹੋਵੇ ਵੀ ਮੇਰੇ ਦਰਦ ਜਾਂ ਸਟਾਰਟ ਹੁੰਦਾ ਦਿਮਾਗ, ਉਹ ਆਪਣੇ ਸੁੰਘਣਾ ਜੀ, ਸ਼ੀਸ਼ੀ ਖੋਲ ਕੇ ਸੁੰਘੀ ਜਾਵੇ, ਉਹਦੇ ਨਾਲ ਆਪਣੇ ਜੀ ਪੇਨ ਘੱਟ ਜਾਵੇ। ਬਾਕੀ ਮੈਂ ਹੋਰ ਇਲਾਜ ਦੱਸਦਾ ਇਹਦੇ ਰਿਲੇਟਡ। ਬਾਕੀ ਜਿਹੜੇ ਕਹਿੰਦੇ ਸੀਗੇ ਉਹਨੇ ਸਿਰ ਦਰਦ ਹੈਗਾ, ਕਮਰ ਦਾ ਦਰਦ ਹੈਗਾ, ਜੋੜਾਂ ਦਾ ਦਰਦ ਹੈਗਾ, ਗੋਡਿਆਂ ਦਾ ਦਰਦ ਹੈਗਾ, ਉਹ ਸਾਰੇ ਦਰਦਾਂ ਦਾ ਇੱਕ ਇਲਾਜ ਹੈਗਾ। ਤਿਲ ਲੈਣੇ ਹੈਗੇ ਤੁਸੀਂ 30 ਗ੍ਰਾਮ, ਸੂਰਜਮੁਖੀ ਦੇ ਬੀਜ ਲੈਣੇ ਹੈਗੇ 30 ਗ੍ਰਾਮ, ਅਲਸੀ ਲੈਣੀ ਹੈਗੀ 30 ਗ੍ਰਾਮ, ਮਗਜ਼ 30 ਗ੍ਰਾਮ, ਚਾਰੇ ਮਗਜ਼ ਜਿਹੜੇ ਹਨ, ਬਦਾਮ 30 ਗ੍ਰਾਮ, ਮਖਾਣੇ 30 ਗ੍ਰਾਮ, ਕਿੱਕ ਦਾ ਗੋਂਦ 30 ਗ੍ਰਾਮ, ਸੌਂਫ 30 ਗ੍ਰਾਮ। ਤੇ ਜਿਹੜੇ ਮਖਾਣੇ ਆ ਤੇ ਜਿਹੜਾ ਗੋਂਦ ਹੈਗਾ ਕਿੱਕ ਦਾ, ਇਹ ਥੋੜਾ ਘੀ ਮਾ ਪਾ ਕੇ ਉਹਨੂੰ ਭੁੰਨ ਲਵੇਂ, ਉਹ ਖਿੱਲਾਂ ਜਿਹੀਆਂ ਬਣ। ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਪੀ ਕੇ ਇਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ, ਇਹ ਖਾ ਲੈ ਨਾਲ ਜਿਹੜੇ ਵੀ ਦਰਦ ਹੈਗੇ ਸਾਰੇ। ਜਿਹੜੇ ਕਹਿੰਦੇ ਸੀ ਉਹਨੇ ਬੈਕ ਜਿੱਥੇ ਪੇਨ ਜਿੱਥੇ ਹੁੰਦੀ ਹੈਗੀ, ਉਹ ਆਪਣੇ ਲਸਣ ਦੀਆਂ 2 ਕਲੀਆਂ ਲੈ ਲਵੇਂ, ਸਰੋਂ ਦਾ ਤੇਲ ਲੈ ਲਵੇਂ 2 ਚਮਚੇ, ਤੇ ਕਲੌਂਜੀ ਪੀਸੀ ਵੀ 1 ਚਮਚਾ, ਇਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਜਿੱਥੇ ਦਰਦ ਹੁੰਦਾ ਉੱਥੇ ਮਤਲਬ ਉਹਦੇ ਨਾਲ ਵੀ ਆਪਣੇ ਸਾਰਾ ਦਰਦ ਕੰਟਰੋਲ ਹੋ ਜੂਗਾ। ਜਿਹੜੇ ਕਹਿੰਦੇ ਸੀਗੇ ਉਹਨੇ ਰੀਹ ਦਾ ਦਰਦ ਹੈਗਾ, ਉਹ ਲੈਣਾ ਹੈਗਾ ਕਾਲਾ ਨੂਨ 12 ਗ੍ਰਾਮ, ਸੁੰਡ ਲੈਣੀ ਹੈਗੀ 12 ਗ੍ਰਾਮ, ਹਿੰਗ ਭੁੰਨੀ ਵੀ ਲੈਣੀ ਹੈਗੀ 3 ਗ੍ਰਾਮ। ਭੁੰਨੀ ਵੀ ਹਿੰਗ ਦਾ ਮਤਲਬ ਹੈ ਜੀ ਤੁਸੀਂ ਡਲੀ ਲੈ ਲਓ ਹਿੰਗ ਦੀ, ਉਹ ਆਪਣੇ ਘੀ ਦੇ ਵਿੱਚੋਂ ਭੁੰਨ ਲੈਂਦੇ, ਜਿਸ ਤਰ੍ਹਾਂ ਆਪਾਂ ਸਾਗ ਨੂੰ ਤੜਕਾ ਲਗਾਉਂਦੇ ਆ, ਕੜੀ ਨੂੰ ਤੜਕਾ ਲਗਾਉਂਦੇ, ਮਾਂਹ ਦੀ ਦਾਲ ਹਿੰਗ ਦਾ ਤੜਕਾ, ਉਹ ਜਿਹੜੀ ਦਲੀ ਭੁੰਨੀ ਹੋ ਗਈ ਉਹਨੂੰ ਪੀ ਲੈਣਾ ਜੀ, ਪੀ ਕੇ ਉਹ 3 ਗ੍ਰਾਮ ਸਾਰੀ ਭੁੰਨੀ ਵੀ ਹਿੰਗ ਬਣ। ਤੇ ਨਸ਼ਾਦਰ ਲੈਣਾ ਹੈਗਾ 3 ਗ੍ਰਾਮ, ਹਿੰਗ ਤੇ ਨਸ਼ਾਦਰ ਬਰਾਬਰ ਲੈਣੇ, ਤੇ ਕਾਲਾ ਨੂਨ ਤੇ ਸੁੰਡ ਬਰਾਬਰ। ਇਹਨਾਂ ਨੂੰ ਪੀ ਕੇ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਜਿਹੜੇ ਸੁਗੰਧ ਦੇ ਬੀਜ ਹੁੰਦੇ ਹੈਗੇ, ਉਹ ਆਪਣੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਜੇ ਕੋਈ ਇੰਡੀਆ ਹੈਗਾ ਭਾਈ ਜਿਹੜਾ ਉੱਥੇ ਬੋਹੜ ਦਾ ਦਰਖਤ ਹੁੰਦਾ ਜੀ, ਉਹਦੇ ਆਪਣੇ ਪੱਤੇ ਲੈ ਲੈਣੇ ਹੈਗੇ, ਨਰਮ ਪੱਤੇ ਜੇ ਮਿਲ ਜਾਵੇ ਤਾਂ ਬਹੁਤ ਵਧੀਆ ਹਨ। ਉਹਨਾਂ ਨੂੰ ਸੁਕਾ ਕੇ ਪਾਊਡਰ ਬਣਾ ਲਓ, ਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਕੋਸੇ ਜਿਹੇ ਪਾਣੀ ਨਾਲ ਲੈ ਕਰੇ, ਇਹਦੇ ਨਾਲ ਜਿਹੜਾ ਇਹਦਾ ਦਰਦ ਹਟ ਜਾਂਦਾ ਹੁੰਦਾ। ਜਾਂ ਫਿਰ ਰੀਹ ਦੇ ਦਰਦ ਵਾਸਤੇ ਹੈਗੀਆਂ ਕੂੜਾ ਸੱਕ ਲੈਣਾ ਹੈਗਾ, ਮਿੱਠੀਆਂ ਸਰੰਜਾਂ, ਸੁੰਡ, ਅਸਗੰਧ, ਇਹ ਚਾਰੇ ਚੀਜ਼ਾਂ ਤੁਸੀਂ ਲੈ ਲੈਣੀਆਂ ਹੈਗੀਆਂ। ਫਿਰ ਤੁਸੀਂ ਥੋੜਾ ਜਿਹਾ ਉਹਨੇ ਕੜਾਹ ਪ੍ਰਸ਼ਾਦ ਜਿਸ ਤਰ੍ਹਾਂ ਬਣਾਉਂਦੇ ਥੋੜਾ ਜਿਹਾ ਬਣਾਉਣਾ, ਮਾੜਾ ਜਿਹਾ ਜਿੰਨਾ ਕੁ ਤੁਸੀਂ ਖਾਣਾ ਹੈਗਾ, ਉਹਦੇ ਵਿੱਚ ਮੈਂ 1.5 ਚਮਚਾ ਇਹ ਜੇ ਪਾਊਡਰ ਬਣਾਓਗੇ ਤੁਸੀਂ ਚਾਰੇ ਚੀਜ਼ਾਂ ਦਾ, ਇਹ ਕੜਾਹ ਦੇ ਵਿੱਚ 1.5 ਚਮਚਾ ਪਾ ਕੇ ਤੁਸੀਂ ਇਹ ਖਾ ਲੇਗਾ ਦਿਹਾੜੀ ਮੈਂ 1 ਦਿਨ ਖਾ ਲੇਗਾ, ਇਹ ਉਹਨੇ ਠੀਕ ਰਹੂ। ਅੱਗੇ ਕਹਿੰਦੇ ਸੀਗੇ ਜਿਹੜੀ ਕਬਜ਼ ਹੈਗੀ, ਕਬਜ਼ ਵਾਸਤੇ ਤਾਂ ਉਹਨੇ ਫਲ ਫਰੂਟ ਇਹ ਜ਼ਿਆਦਾ ਚੰਗੇ ਰਹਿੰਦੇ ਜੀ ਕਬਜ਼ ਵਾਲਾ। ਖਰਬੂਜਾ ਜਿਹੜੇ ਖਾਓਗੇ ਉਹਨਾਂ ਨੂੰ ਕਬਜ਼ ਨਹੀਂ ਹੁੰਦੀ। ਖਰਬੂਜਾ ਖਾ ਲਓ ਤੁਸੀਂ, ਅੰਬ ਖਾ ਲਓ, ਅੰਗੂਰ ਖਾ ਲਓ, ਮਨੱਕੇ ਖਾ ਲਓ, ਪਪੀਤਾ ਖਾਓ, ਅਮਰੂਦ, ਨਾਸ਼ਪਾਤੀਆਂ, ਫਿਰ ਮੂੰਗੀ ਦੀ ਦਾਲ ਦੀ ਖਿਚੜੀ, ਫਿਰ ਸੰਗਤਰੇ ਦਾ ਜੂਸ ਸਵੇਰ ਨੂੰ ਤੁਸੀਂ ਉੱਠ ਕੇ ਤੜਕੇ ਨੀਲੇ ਕਾਲਜੇ ਸੰਗਤਰੇ ਦਾ ਜੂਸ 2 ਵਿੱਚੋਂ ਚਮਚੇ ਅਦਰਕ ਦਾ ਰਸ ਪਾ ਲਓ, ਤੇ ਉਹਨੇ 1 ਚੁਟਕੀ ਕਾਲੀ ਮਿਰਚਾਂ ਇਹ ਪਾ ਕੇ ਪੀ ਲਓ, ਇਹਦੇ ਨਾਲ ਕਬਜ਼ ਦੂਰ ਹੋ ਜੀ। ਫਿਰ ਗਾਜਰਾਂ ਦਾ ਜੂਸ ਤੁਸੀਂ ਕੱਢ ਕੇ ਪੀ ਸਕਦੇ, ਜਿਹੜੇ ਗਾਜਰਾਂ ਦਾ ਜੂਸ ਪੀਓਗੇ ਉਹਦਾ ਕਬਜ਼ ਦਾ, ਗੈਸ ਦਾ, ਤੇ ਉਹਨੇ ਐਸਿਡ ਦਾ ਕੋਈ ਬਿਮਾਰੀ ਸਾਰੇ ਨੇੜੇ ਨਹੀਂ ਆਉਂਦੀ ਜੇ ਤੁਸੀਂ ਆਪਣੇ ਗਾਜਰਾਂ ਦੀ ਜੂਸ ਆਪਣੇ ਪੀ ਚੱਲੇ ਰੋਜ਼ ਕੱਢ ਕੇ 5-6 ਗਾਜਰਾਂ ਦਾ ਜੂਸ ਪੀ ਲਿਆ,
ਤੇ ਨਹੀਂ ਤਾਂ ਤੁਸੀਂ ਹਾਰਡਾਂ ਦਾ ਮੁਰੱਬਾ ਖਾ ਲਿਆ ਕਰੋ, ਉਹ ਖਾ ਸਕਦੇ ਹੈਗੇ। ਫਿਰ ਤੁਸੀਂ ਉਹਨੇ ਤਿਰਫਲਾ ਪੀ ਸਕਦੇ ਹੈਗੇ। ਤਿਰਫਲਾ ਪਾਊਡਰ 2 ਚਮਚੇ ਰਾਤ ਨੂੰ ਭਿਓ ਕੇ ਰੱਖ ਦਿਓ ਪਾਣੀ ਨਾਲ, ਸਵੇਰ ਨੂੰ ਉੱਠ ਕੇ ਉਹ ਪਾਣੀ ਪੀ ਲਿਆ ਕਰੋ। ਜੇ ਬਾਹਲੀ ਐਮਰਜੈਂਸੀ ਹੈਗੀ, ਨਹੀਂ ਆਉਂਦੀ ਕਬਜ਼, ਤਾਂ ਅਰੰਡੀ ਦਾ ਤੇਲ ਤੁਸੀਂ 3 ਚਮਚੇ ਗਰਮ ਦੁੱਧ ਨਾਲ ਪਾ ਕੇ ਰਾਤ ਨੂੰ ਪੀ ਲਿਆ ਕਰੋ। ਇਹਦੇ ਨਾਲ ਤੁਸੀਂ ਉਹਨੇ ਕਬਜ਼ ਜਿਹੜੀ ਦੂਰ ਹੋ ਜਾਂਦੀ। ਦਹੀਂ ਦੇ ਵਿੱਚੋਂ ਤੁਸੀਂ ਅਜਵਾਇਣ ਪਾ ਕੇ ਖਾ ਸਕਦੇ ਹੈਗੇ। ਨਹੀਂ ਤਾਂ ਉਹਨੇ ਮੂੰਗਫਲੀ ਦੇ ਤੇਲ ਜਿਹੜਾ ਹੁੰਦਾ, ਜੇ ਪਹਿਲਾਂ ਚੈੱਕ ਕਰ ਲਵੇਂ ਅਲਰਜੀ ਨਾ ਹੋਵੇ ਜੀ ਮੂੰਗਫਲੀ ਤੋਂ। ਅਲਰਜੀ ਜੇ ਨਹੀਂ ਹੈ ਤਾਂ ਤੁਸੀਂ 2-3 ਚਮਚੇ ਮੂੰਗਫਲੀ ਦਾ ਤੇਲ ਪੀ ਲਓ, ਜਾਂ ਇੱਕ ਵਿੱਚ 2-3 ਚਮਚੇ ਮੂੰਗਫਲੀ ਦਾ ਤੇਲ ਪਾ ਲਓ ਤੇ 1 ਚਮਚਾ ਸ਼ਹਿਦ ਦਾ ਪਾ ਲਓ। ਇਹ ਤੁਸੀਂ ਉਹਨੇ ਖਾ ਲੈ ਸਕਦੇ ਹੈ ਕਬਜ਼ ਵਾਸਤੇ। ਮਾਈਗ੍ਰੇਨ ਦੇ ਜਿਹੜੇ ਕਹਿੰਦੇ ਸੀਗੇ, ਉਹ ਆਪਣੇ ਚੌਲਾਂ ਦੇ ਉੱਤੇ ਸ਼ਹਿਦ ਪਾ ਕੇ ਖਾ ਸਕਦੇ ਹੈਗੇ ਜੀ। ਤਰਬੂਜ ਉੱਤੇ ਤਰਬੂਜ ਖਾਂਦੇ ਉਹਦੇ ਉੱਤੇ ਸੌਂਫ ਬਰੂੜ ਕੇ ਤੁਸੀਂ ਖਾ ਸਕਦੇ ਹੈ। ਤੇ ਪੁਰਬੜੀਆਂ ਤੇ ਤੁਸੀਂ ਆਪਣੇ ਦੇਸੀ ਘੀ ਦੀ ਆਪਣੇ ਮਾਲਿਸ਼ ਕਰ ਲਿਆ ਕਰੋ। ਤੇ ਰਾਤ ਨੂੰ ਪੈਣਾ ਹੈਗਾ ਉਹਨੇ ਇੱਕ ਪਿਆਜ਼ ਕੱਟ ਕੇ ਤੁਸੀਂ ਨੇੜੇ ਰੱਖ ਲਓ, ਉਹਨੇ ਉਹਦੀ ਸਮੈਲ ਹੀ ਤੁਹਾਨੂੰ ਆਈ ਜਾਊਗੀ। ਮਾਈਗ੍ਰੇਨ ਵਾਸਤੇ ਵਧੀਆ ਚੀਜ਼ ਹੈਗੀ। ਬਾਕੀ ਜਵੈਨ ਪੀਸੀ ਵੀ ਜਵੈਨ ਤੁਸੀਂ ਉਹਨੇ ਲੈ ਲਓ, ਥੋੜੀ ਮਸਲ ਕੇ ਇੱਕ ਪੋਟਲੀ ਜਿਵੇਂ ਬੰਨ ਕੇ ਤੁਸੀਂ ਰੱਖ ਲਓ ਉਹਨੇ। ਦਿਨ ਮਾ ਤੁਸੀਂ 5-7 ਵਾਰੀ ਉਹਨੂੰ ਸੁੰਘ ਲਿਆ ਕਰੋ ਜੀ ਜਵੈਨ। ਇਹਦੇ ਨਾਲ ਸਾਰਾ ਮਾਈਗ੍ਰੇਨ। ਬੈਕ ਫੀਡ ਵੀ ਆਈ ਸੀਗੀ ਜਿਹਦੀ ਕਹਿੰਦੇ ਕੋਈ ਦਵਾਈ ਵਰਤਣੇ ਦੀ ਲੋੜ ਨਹੀਂ, ਕੁਝ ਨਹੀਂ। ਬੈਕ ਫੀਡ ਵੀ ਆਈ ਸੀ, ਉਹ ਕਹਿੰਦੇ ਮੇਰਾ ਜੀ ਮਾਈਗ੍ਰੇਨ ਠੀਕ ਹੋ ਗਿਆ ਇਹਦੇ ਨਾਲ। ਬਾਕੀ ਨਹੀਂ ਜੇ ਦਰਦ ਸਾਰੇ ਜਦ ਮਾਈਗ੍ਰੇਨ ਦਾ ਦਰਦ ਸਟਾਰਟ ਹੋਣੇ ਨੂੰ ਕਰਦਾ ਹੈਗਾ, ਤੁਸੀਂ ਉਹਨੇ ਚੈੱਕ ਕਰਨਾ ਹੈਗਾ ਵੀ ਉਹਨੇ ਕਿਹੜੀ ਨਾਸ ਰਾਹੀਂ ਤੁਹਾਨੂੰ ਖੱਬੀ ਨਾਸ ਰਾਹੀਂ ਸਾਹ ਆਉਂਦਾ ਕਿ ਸੱਜੀ ਰਾਹੀਂ। ਜਿਹੜੀ ਨਾਲ ਆਉਂਦਾ ਹੈਗਾ ਉਸੀ ਕਰਵਟ ਤੁਸੀਂ ਉਸੀ ਪਾਸੇ ਪੈਣਾ ਜੀ। ਢੂਹੀ ਦੇ ਪਾਸੇ ਨਹੀਂ ਪੈਣਾ, ਢਿੱਡ ਦੇ ਪਾਸੇ ਨਹੀਂ ਪੈਣਾ। ਜੇ ਖੱਬੇ ਪਾਸੇ ਸਾਰਾ ਸਾਹ ਚੱਲਦਾ ਤਾਂ ਤੁਸੀਂ ਖੱਬੇ ਬੱਖੀ ਦੇ ਭਾਰ ਪੈਣਾ ਹੈਗਾ। ਉਹ 5-10 ਮਿੰਟ ਬਾਅਦ ਸਾਰਾ ਆਟੋਮੈਟਿਕਲੀ ਸਾਹ ਜਿਹੜਾ ਦੂਏ ਨਾਸਾਂ ਤੇ ਚੱਲਣ ਲੱਗ ਜਾਊਗਾ। ਇਹਦੇ ਨਾਲ ਜਿਹੜਾ ਮਰਜ਼ੀ ਦਰਦ ਹੋਵੇ ਜੀ, ਚਾਹੇ ਤਾਂ ਹਾਰਟ ਅਟੈਕ ਹੋਵੇ, ਕਿਸੇ ਕਿਸਮ ਦਾ ਦਰਦ ਹੋਵੇ ਬੋਡੀ 'ਚ, ਤੁਸੀਂ ਇਹ ਫਾਰਮੂਲਾ ਯੂਜ਼ ਕਰੋ। ਜੇ ਸੱਜੀ ਰਾਹੀਂ ਚੱਲਦਾ ਸੱਜੇ ਪਾਸੇ ਪੈ ਜਾਓ, ਜੇ ਖੱਬੇ ਪਾਸੇ ਚੱਲਦਾ ਤਾਂ ਖੱਬੇ ਪਾਸੇ ਚਲੋ। ਤੁਸੀਂ ਫੀਲ ਕਰੋਗੇ 10-15 ਮਿੰਟ ਬਾਅਦ ਇਹ ਸਾਰੇ ਆਪਣੇ ਪੇਨ 'ਚ ਕਮੀ ਆ ਜਾਂਦੀ। ਜਾਂ ਫਿਰ ਇਹਦੇ ਨਾਲ ਤੁਸੀਂ ਕਰ ਸਕਦੇ ਹੈਗੇ ਸਰੋਂ ਦਾ ਤੇਲ, ਇਹਦੇ ਵਿੱਚ ਬਹੁਤ ਚੰਗਾ ਰਹਿੰਦਾ ਜੀ ਮਾਈਗ੍ਰੇਨ। ਸਰੋਂ ਦੇ ਤੇਲ ਦੀਆਂ 5-6 ਬੂੰਦਾਂ ਤੁਸੀਂ ਆਪਣੇ ਨੱਕ ਵਾਂ ਪਾ ਦਿਓ, ਇਹਦੇ ਨਾਲ ਵੀ ਆਪਣੇ ਹਟ ਜਾਂਦਾ ਹੈਗਾ। ਤੇ ਆਪਣੇ ਨਹੀਂ ਤਾਂ ਫਿਰ ਦੇਸੀ ਘੀ ਦੀਆਂ ਕੋਸਾ ਜਿਹਾ ਕਰਕੇ 4-5 ਬੂੰਦਾਂ ਤੁਸੀਂ ਰੋਜ਼ ਪਾਈ ਚੱਲੋ, ਉਹਦੇ ਨਾਲ ਵੀ ਮਾਈਗ੍ਰੇਨ ਨੂੰ ਫਰਕ ਪੈਂਦਾ। ਨਹੀਂ ਕੁਝ ਕਰਨਾ ਤਾਂ ਉਹਨੂੰ ਦੇਸੀ ਘੀ ਨੂੰ ਸੁੰਘੀ ਚੱਲੋ ਜੀ। ਜੇ ਨਹੀਂ ਪਾਣੇ ਨੂੰ ਜੀ ਕਰਦਾ ਨੱਕ 'ਚ, ਉਹਨੇ ਟੱਕ ਸ਼ੀਸ਼ੀ ਮਾ ਪਾ ਕੇ ਰੱਖ ਲਓ ਤੇ ਉਹਨੂੰ 5-7 ਵਾਰੀ ਦਿਨ ਨਾਲ ਸੁੰਘ ਲਿਆ। ਇਹਦੇ ਨਾਲ ਵੀ ਉਹਨੇ ਹੌਲੀ ਹੌਲੀ ਸਾਡੇ ਮਾਈਗ੍ਰੇਨ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਂਦੀ ਹੈ ਜੀ। ਇਹਦੇ ਵਿੱਚੋਂ ਤੁਸੀਂ ਔਲੇ ਦਾ ਮੁਰੱਬਾ ਤੁਸੀਂ ਖਾਲੀ ਪੇਟ ਉੱਠ ਕੇ ਖਾ ਲਿਆ ਕਰੋ। ਔਲੇ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਲਿਆ ਕਰੋ ਸਿਰ ਦੇ ਵਿੱਚੋਂ। ਜਾਂ ਫਿਰ ਬਦਾਮ ਰੋਗਨ ਦੀ ਤੁਸੀਂ ਪੁੜਪੜੀਆਂ ਤੇ ਮਾਲਿਸ਼ ਕਰ ਸਕਦੇ ਹੈਗੇ। ਇਹਦੇ ਨਾਲ ਫਿਰ ਤੁਸੀਂ ਉਹਨੇ ਇੱਕ ਬੱਚ ਹੁੰਦੀ ਜੀ, ਇਹਦੇ ਮਾਈਗ੍ਰੇਨ ਵਾਸਤੇ ਹੀ ਹੈ ਵੀ। ਬੱਚ ਲੈਣੀ ਹੈਗੀ 20 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 20 ਗ੍ਰਾਮ। ਇਹਨਾਂ ਨੂੰ ਪੀਸ ਕੇ ਚੂਰਨ ਜਿਹਾ ਬਣਾ ਲਓ। 1 ਚਮਚਾ ਤੁਸੀਂ ਆਪਣੇ ਸਵੇਰ ਨੂੰ 1 ਚਮਚਾ ਤੁਸੀਂ ਦਿਹਾੜੀ ਵਾਂ ਜਿਸ ਟਾਈਮ ਮਰਜੀ ਆਪਣੇ ਪਾਣੀ ਨਾਲ। ਇਹਦੇ ਨਾਲ ਵੀ ਹੌਲੀ ਹੌਲੀ ਜਿਹੜਾ ਮਾਈਗ੍ਰੇਨ ਦੀ ਪ੍ਰੋਬਲਮ ਹੈ ਉਹ ਆਪਣੇ ਖਤਮ ਹੋ ਸਕਦੀ। ਤੇ ਹੋਰ ਨਹੀਂ ਕੁਛ ਤਾਂ ਨਹੀਂ, ਨਾਰੀਅਲ ਦਾ ਜਿਹੜਾ ਪਾਣੀ ਹੁੰਦਾ ਉਹਦੀਆਂ 2-3 ਬੂੰਦਾਂ ਤੁਸੀਂ ਆਪਣੇ ਨੱਕ ਵਾਂ ਪਾ ਸਕਦੇ ਹੈ। ਨਹੀਂ ਤਾਂ ਫਿਰ ਆਪਣੇ ਤੁਸੀਂ ਨੂਨ ਲਗਾ ਕੇ, ਨੂਨ ਕਾਲੀ ਮਿਰਚਾਂ ਲਗਾ ਕੇ ਐਪਲ ਰੋਜ਼ ਖਾਣ ਲੱਗ ਜਾਓ ਜੀ। ਇਹਦੇ ਨਾਲ ਵੀ ਉਹਨੇ ਠੀਕ ਹੋ ਜਾਂਦਾ ਜੀ ਆਪਣੇ ਮਾਈਗ੍ਰੇਨ। ਜਾਂ ਫਿਰ ਅੱਧਾ ਚਮਚਾ ਤੁਸੀਂ ਨੂਨ ਦਾ, ਜੇ ਨਹੀਂ ਤੁਹਾਨੂੰ ਬਲੱਡ ਪ੍ਰੈਸ਼ਰ ਹੈਗਾ, ਅੱਧਾ ਚਮਚਾ ਸ਼ਹਿਦ ਦਾ, ਇਹ ਬਣਾ ਕੇ ਚੱਟ ਲਿਆ ਕਰੋ। ਇਹ ਵੀ ਮਾਈਗ੍ਰੇਨ ਵਾਸਤੇ ਠੀਕ ਹੈ ਜੀ। ਚੰਗੇ ਕਰਦੇ ਸੀਗੇ ਜਿਹੜਾ ਬੱਚੇਦਾਨੀ ਦੇ ਵਿੱਚ ਰਸੌਲੀ ਹੈਗੀ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ 20 ਗ੍ਰਾਮ ਸੁਹਾਗਾ ਲੈਣਾ ਹੈਗਾ, ਜੌਂ ਖਾਰ 20 ਗ੍ਰਾਮ, ਕਲਮੀ ਸ਼ੋਰਾ 20 ਗ੍ਰਾਮ, ਜੰਗ ਹਰਡ 20 ਗ੍ਰਾਮ, ਨਸ਼ਾਦਰ ਠੀਕਰੀ 10 ਗ੍ਰਾਮ, ਸੁੰਡ ਤੇ ਧਨੀਆ ਇਹ ਵੀ 20-20 ਗ੍ਰਾਮ ਲੈਣਾ ਹੈ। ਕੱਲਾ ਇਵਾਂ ਨਸ਼ਾਦਰ ਠੀਕਰੀ 10 ਗ੍ਰਾਮ ਲੈਣਾ ਹੈਗਾ, ਬਾਕੀ ਸਾਰੀ ਚੀਜ਼ਾਂ 20 ਗ੍ਰਾਮ ਲੈਣੀ। ਚੀਜ਼ਾਂ ਮੈਂ ਫਿਰ ਬੋਲ ਦਿੰਦਾ, ਚੀਜ਼ਾਂ ਜ਼ਿਆਦਾ ਹੈਗੀਆਂ ਥੋੜ੍ਹੀਆਂ, ਫਿਰ ਲਿਖੋ ਜੀ। ਸੁਹਾਗਾ ਲੈਣਾ ਹੈਗਾ 20 ਗ੍ਰਾਮ, ਜੌਂ ਖਾਰ 20 ਗ੍ਰਾਮ, ਕਲਮੀ ਸ਼ੋਰਾ 20 ਗ੍ਰਾਮ, ਜੰਗ ਹਰਡ 20 ਗ੍ਰਾਮ, ਨਸ਼ਾਦਰ ਠੀਕਰੀ 10 ਗ੍ਰਾਮ, ਸੁੰਡ 20 ਗ੍ਰਾਮ, ਧਨੀਆ 20 ਗ੍ਰਾਮ। ਇਹ ਤੁਸੀਂ ਚਾਹੇ ਤਾਂ ਪਾਈਨਐਪਲ ਦੇ ਜੂਸ ਨਾਲ ਲੈਣਾ ਹੈਗਾ ਹੈ 1 ਚਮਚਾ, ਤੇ ਉਹਨੇ ਚਾਹੇ ਤੁਸੀਂ ਆਪਣੇ ਗਾਜਰਾਂ ਦੇ ਜੂਸ ਨਾਲ। ਤੇ ਦੂਸਰੀ ਦਵਾਈ ਲੈਣੀ ਹੈਗੀ ਆਪਣੇ ਕਚਨਾਰ ਗੁੱਗਲ ਦੀਆਂ ਗੋਲੀਆਂ ਮਿਲ ਜਾਂਦੀਆਂ ਜੀ, ਐਮਾਜ਼ੋਨ ਤੋਂ ਜਾਂ ਆਯੁਰਵੈਦਿਕ ਸਟੋਰ 'ਚ ਮਿਲ ਜਾਂਦੀਆਂ ਤੁਹਾਨੂੰ। ਸ਼ਾਇਦ ਹੁਣ ਤਾਂ ਆਪਣੇ ਇੰਡੀਅਨ ਸਟੋਰਾਂ 'ਚ ਵੀ ਆ ਗਈਆਂ, ਹੁਣ ਕਈ ਚਿਰ ਹੋ ਗਏ ਦੱਸਦੇ ਨੂੰ ਇਹਨਾਂ ਨੂੰ। ਇਹ ਆਪਣੇ 2 ਗੋਲੀਆਂ ਤੁਸੀਂ ਸਵੇਰ ਨੂੰ ਖਾਣੀਆਂ ਹੈਗੀਆਂ, 2 ਗੋਲੀਆਂ ਤੁਸੀਂ ਸ਼ਾਮ ਨੂੰ ਖਾਣੀਆਂ। ਤੇ ਇਹਦੇ ਨਾਲ ਤੁਸੀਂ ਆਪਣੇ ਥੋੜ੍ਹਾ ਜਿਹਾ ਆਪਣੇ ਲੈ ਸਕਦੇ ਹੈਗੇ ਕਣਕ ਦੇ ਦਾਣੇ ਜੀ ਨਾਲ, ਉਹਨੇ ਝੁੰਨਾ ਜਿਹੜਾ ਹੁੰਦਾ ਜੀ, ਉਹ ਤੁਸੀਂ ਚਾਹੇ ਲੱਸੀ ਵਾਂ ਪਾ ਕੇ ਪੀ ਲਓ, ਚਾਹੇ ਦਹੀਂ ਦੇ ਵਿੱਚ। ਜਿਹਨਾਂ ਦੇ ਸਰੀਰ ਦੇ ਵਿੱਚ ਗੰਢਾਂ ਜਿਹੀਆਂ ਪੈ ਜਾਂਦੀਆਂ ਜਿੱਥੇ ਮਰਜੀ ਹੋਵੇ ਬਾਡੀ 'ਚ, ਉਹਦੇ ਨਾਲ ਇਹਦੇ ਠੀਕ ਕਰ ਦਿੰਦਾ ਜੀ। ਕਿਸੇ ਕਿਸਮ ਦੀ ਗੱਠ ਹੋਵੇ ਇਹ ਝੁੰਨਾ ਥੋੜ੍ਹਾ ਜਿਹਾ ਉਹਨੇ ਠੀਕ ਕਰ ਦਿੰਦਾ ਹੈ। ਲੈਣਾ ਥੋੜ੍ਹਾ ਹੀ ਹੈ ਕਣਕ ਦੇ ਦਾਣੇ ਜਿਹਨਾਂ, ਦਹੀਂ ਵਾਂ ਪਾ ਕੇ ਲੈ ਲਓ, ਚਾਹੇ ਲੱਸੀ। ਜਿਹੜੇ ਬਲੱਡ ਪ੍ਰੈਸ਼ਰ ਵਾਸਤੇ ਪੀਂਦੇ ਸੀਗੇ ਉਹ ਲੈਣੇ ਹੈਗੀ, ਅਸਗੰਧ ਲੈਣੀ ਹੈਗੀ ਤੁਸੀਂ 50 ਗ੍ਰਾਮ, ਸੂਰਜਮੁਖੀ ਦੇ ਬੀਜ ਲੈਣੇ ਹੈਗੇ 50 ਗ੍ਰਾਮ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਬਲੱਡ ਪ੍ਰੈਸ਼ਰ ਵਾਸਤੇ ਠੀਕ ਹੈ ਜੀ।
ਇਹਦੇ ਬੈਕਫੀਟ ਵੀ ਆਈ ਸੀ, ਠੀਕ ਹੋ ਗਈ ਸੀ ਬਲੱਡ ਪ੍ਰੈਸ਼ਰ। ਜਾਂ ਫਿਰ ਦੂਸਰਾ ਇਲਾਜ ਹੈਗਾ ਖਸਖਸ ਲੈਣੀ ਹੈਗੀ ਤੁਸੀਂ, ਤਰਬੂਜ ਦੇ ਬੀਜ, ਇਹ ਬਰਾਬਰ ਲੈਣਾ, ਜਿੰਨੇ ਮਰਜ਼ੀ ਲੈ ਜਾਓ, ਚਾਹੇ 100 ਗ੍ਰਾਮ ਦੇ ਦੋ। ਇਹਦਾ ਵੀ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾਣਾ ਹੈ। ਜਾਂ ਫਿਰ ਤੁਸੀਂ ਆਪਣੇ ਥੋੜਾ ਜਿਹਾ ਲੈ ਸਕਦੇ ਹੈਗੇ ਔਲੇ ਦਾ ਜੂਸ, 1 ਔਂਸ ਲੈ ਸਕਦੇ ਹੈਗੇ ਔਲੇ ਦਾ, ਤੇ ਦਾਲ ਚੀਨੀ ਅੱਧਾ ਕੁ ਚਮਚਾ ਵਿੱਚੋਂ ਪਾ ਲਈ, ਜਾਂ 1 ਚੁਟਕੀ ਪਾ ਲਈ, 1 ਚਮਚਾ ਸ਼ਹਿਦ, ਇਹ ਤੁਸੀਂ ਉਹਨੇ ਮਿਲਾ ਕੇ ਉਹਨੇ ਪੀ ਸਕਦੇ ਹੈਗੇ ਬਲੱਡ ਪ੍ਰੈਸ਼ਰ ਵਾਸਤੇ। ਜਾਂ ਫਿਰ ਤਰਬੂਜ, ਇਹ ਵਿੱਚੋਂ ਬੜਾ ਚੰਗਾ ਰਹਿੰਦਾ ਜੀ ਤਰਬੂਜ, ਜੇ ਮੌਸਮ ਹੈਗਾ ਤਾਂ ਉਹਨੇ ਤਰਬੂਜ ਰੋਜ਼ ਖਾਓ। ਲੀਚੀ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈ। ਲੀਚੀ ਜਦ ਤੁਸੀਂ ਉਹਨੇ ਗਾਜਰਾਂ ਦਾ ਮੁਰੱਬਾ ਖਾਓ, ਇਹਦੇ ਵਿੱਚੋਂ ਇੱਕ ਦਵਾਈ ਹੋਰ ਹੈਗੀ ਇਹਦੇ ਵਾਸਤੇ, ਸੂਰਜਮੁਖੀ ਦੇ ਬੀਜ ਲੈਣੇ ਹੈਗੇ 20 ਗ੍ਰਾਮ, ਅਸ਼ਵਗੰਧਾ ਲੈਣੀ ਹੈਗੀ 30 ਗ੍ਰਾਮ, ਮਿਸ਼ਰੀ ਲੈਣੀ ਹੈਗੀ 50 ਗ੍ਰਾਮ, ਗਲੋ ਲੈਣੀ ਹੈਗੀ 10 ਗ੍ਰਾਮ, ਚਾਰਾਂ ਦੇ ਪਾਊਡਰ ਲੈ ਲਓ। ਸੂਰਜਮੁਖੀ 20 ਗ੍ਰਾਮ ਹੈ, ਅਸ਼ਵਗੰਧਾ ਹੈਗੀ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10। ਇਹ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਿਹੜੇ ਗੋਡਿਆਂ ਦੇ ਦਰਦ ਵਾਸਤੇ ਕਹਿੰਦੇ ਸੀਗੇ ਉਹ ਸਾਲਮ 50 ਤੇ ਸਾਲਮ ਮਿਸ਼ਰੀ ਤੇ ਸਫੈਦ, ਇਹ ਤੁਸੀਂ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ। ਅੱਧਾ ਕੁ ਚਮਚਾ ਤੁਸੀਂ ਉਹਨੇ ਰੋਜ਼ ਲੈ ਸਕਦੇ ਆ। ਫਿਰ ਉਹਨੇ ਇਹਦੇ ਵਾਸਤੇ ਗੋਡਿਆਂ ਦੇ ਦਰਦ ਵਾਸਤੇ 1 ਚਮਚਾ ਤੁਸੀਂ ਔਲਿਆਂ ਦਾ ਚੂਰਨ ਲੈਣਾ, ਸੁੱਕੇ ਔਲੇ, ਤੇ 6 ਗ੍ਰਾਮ ਗੁੜ। ਇਹ 1 ਵਾਰੀ ਸਵੇਰ ਨੂੰ ਖਾਣਾ ਤੁਸੀਂ, 1 ਵਾਰੀ ਸ਼ਾਮ ਨੂੰ ਖਾਣਾ ਹੈ। ਦੂਸਰਾ ਇਲਾਜ ਹੈਗਾ ਸਿਰਕਾ ਲੈ ਲਓ ਥੋੜਾ 1 ਚਮਚਾ, 1 ਚਮਚਾ ਤਿਲਾਂ ਦਾ ਤੇਲ ਲੈ ਲਓ, ਇਹ ਤੁਸੀਂ ਮਿਕਸ ਕਰਕੇ ਉਹਦੇ ਮਾਲਿਸ਼ ਕਰੋ ਗੋਡਿਆਂ ਦੇ ਉੱਤੇ। ਜਾਂ ਤੁਸੀਂ ਉਹਨੇ ਰਾਈ ਦਾ ਤੇਲ ਲੈ ਲਓ 1 ਚਮਚਾ, 1 ਚਮਚਾ ਪਿਆਜ਼ ਦਾ ਰਸ ਲੈਣਾ ਹੈਗਾ, ਇਹ ਵੀ ਮਾਲਿਸ਼ ਕਰਨੀ ਹੈਗੀ। ਜਿਹੜੇ ਕਹਿੰਦੇ ਸੀਗੇ ਐਸਿਡਿਟੀ ਹੈਗੀ ਵਧੀ ਵੀ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਐਸਿਡਿਟੀ ਵਾਸਤੇ ਤੁਸੀਂ ਗਾਜਰਾਂ ਦਾ ਜੂਸ ਆਪਣੇ ਸਵੇਰ ਨੂੰ ਉੱਠ ਕੇ ਪੀਓ ਜੀ, ਵਧੀਆ 5-6 ਗਾਜਰਾਂ ਦਾ ਜੂਸ ਪੀ ਲਓ। ਕਦੀ ਵਿੱਚੋਂ ਤੁਸੀਂ ਹੋਰ ਐਪਲ ਉਪਲ ਵੀ ਯੂਜ਼ ਕਰ ਸਕਦੇ ਆ, ਐਪਲ ਵਿੱਚੋਂ ਕਦੀ ਰਗੜ ਲਿਆ, ਕਦੀ ਚਿਕੰਦਰ ਰਗੜ ਲਿਆ ਵਿੱਚ, ਉਹ ਤੁਸੀਂ ਆਪਣੇ ਲਾਓ। ਜਾਂ ਰੋਟੀ ਖਾਣੇ ਦੇ ਬਾਅਦ ਤੁਸੀਂ ਗੁੜ ਦੀ ਡਲੀ ਖਾ ਲਿਆ ਕਰੋ ਇਹਦੇ ਵਿੱਚੋਂ। ਜਾਂ ਰੋਟੀ ਖਾਣੇ ਦੇ ਬਾਅਦ ਤੁਸੀਂ ਸੌਂਫ ਰੱਖ ਲਓ ਕੋਲ, ਉਹ 1 ਚਮਚਾ ਆਪਣੇ ਮੂੰਹ ਪਾ ਕੇ ਹੌਲੀ ਹੌਲੀ ਚੱਬੀ ਗਏ ਤੁਸੀਂ ਆਪਣੇ। ਜਾਂ ਫਿਰ ਬਣਾਇਆ ਤੁਹਾਨੂੰ ਅਬ ਪਿੱਤੀ ਕਰ ਚੂਰਨ ਹੈ ਜੀ, ਅਬ ਪਿੱਤੀ ਕਰ ਚੂਰਨ, ਇਹ ਤੁਸੀਂ ਆਪਣੇ 1 ਚਮਚਾ ਨਾਰੀਅਲ ਦੇ ਪਾਣੀ ਨਾਲ ਲੈਣਾ ਜੀ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਜੀ। ਕਿਸੇ ਕਿਸਮ ਦਾ ਐਸਿਡਿਟੀ ਹੋਵੇ, ਗੈਸ ਹੋਵੇ, ਇਹ ਸਾਰੇ ਉਹਨੂੰ ਖਤਮ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਜਰਾਈਡ ਵਿੱਚ ਤੁਸੀਂ ਆਰਾਮ ਲੈਣਾ ਹੈਗਾ, 1 ਗਲਾਸ ਪਾਣੀ ਲੈਣਾ ਹੈਗਾ, ਉਹਦੇ ਵਿੱਚੋਂ ਜਿਹੜਾ ਮਿੱਠਾ ਸੋਡਾ ਹੁੰਦਾ ਜੀ, ਜਿਹੜਾ ਆਪਾਂ ਰੋਟੀਆਂ ਬੇਕਰੀ ਮੈਂ ਯੂਜ਼ ਕਰਦੇ ਮਿੱਠਾ ਸੋਡਾ ਬਾਈਕਾਰਬੋਨੇਟ, ਉਹ 1 ਚਮਚਾ ਤੁਸੀਂ ਘੋਲ ਲੈਣਾ ਹੈਗਾ, ਤੇ ਅੱਧਾ ਵਿੱਚੋਂ ਨਿੰਬੂ ਨਿਚੋੜ ਲੈਣਾ ਹੈਗਾ, ਉਹ ਗਲਾਸ ਪੀਓ। ਇਹਦੇ ਨਾਲ ਵੀ ਰਾਈਡ ਵੇ ਤੁਹਾਨੂੰ ਆਪਣੇ ਹਾਰਟ ਬਰਨ ਜਿਹੜੀ ਹੁੰਦੀ ਹੈ ਉਹ ਠੀਕ ਹੋ ਜਾਂਦੀ। ਜਾਂ ਫਿਰ ਤੁਸੀਂ ਛੋਟੀਆਂ ਇਲਾਇਚੀਆਂ ਉਬਾਲ ਕੇ ਉਹ ਤੁਸੀਂ ਆਪਣੇ ਪਾਣੀ ਪੀ ਲਓ, ਉਹਦੇ ਨਾਲ ਵੀ ਹਾਰਟ ਬਰਨ ਸਾਰਾ ਫਟ ਘੱਟ ਜੂਗਾ। ਤੇ ਕੱਦੂ ਇਹਦੇ ਵਿੱਚੋਂ ਬਹੁਤ ਵਧੀਆ ਰਹਿੰਦਾ ਜੀ, ਕੱਦੂ ਦਾ ਜੂਸ ਕੱਢ ਕੇ ਪੀ ਲਓ ਕੱਚੇ ਹੀ, ਉਹਦੇ ਨਾਲ ਬਹੁਤ ਵਧੀਆ ਰਹਿੰਦਾ ਹੈਗਾ ਹਾਰਟ ਬਰਨ ਵਾਸਤੇ। ਐਲੋਵੇਰਾ ਦਾ ਜੂਸ ਬਹੁਤ ਵਧੀਆ ਰਹਿੰਦਾ ਹੈਗਾ, ਤੇ ਪੱਤਾ ਗੋਭੀ ਦਾ ਜੂਸ ਤੁਹਾਨੂੰ ਬਹੁਤ ਚੰਗਾ ਰਹਿੰਦਾ ਹੈਗਾ। 10-15 ਬਦਾਮ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ, ਤੇ ਉਹਦੇ ਛਿਲਕ ਲਾ ਕੇ ਉਹ ਤੁਸੀਂ ਸਵੇਰ ਨੂੰ ਖਾ ਲਓ। ਸੌਂਫ ਚੰਗੀ ਰਹਿੰਦੀ ਹੈਗੀ ਇਹਦੇ ਵਿੱਚ। ਪੱਤਾ ਗੋਭੀ ਦੇ ਜੂਸ ਵਿੱਚ ਤੁਸੀਂ ਗਾਜਰ ਤੇ ਖੀਰਾ, ਚੁਕੰਦਰ ਇਹ ਮਿਲਾ ਕੇ ਵੀ ਤੁਸੀਂ ਖਾ ਸਕਦੇ, ਇਹਦੇ ਨਾਲ ਵੀ ਤੁਹਾਨੂੰ ਬਹੁਤ ਫਰਕ ਪੈਂਦਾ। ਜਿਹੜੇ ਕਹਿੰਦੇ ਹੈ ਬਲਗਮ ਜੀ ਜੰਮੀ ਹੈ, ਜਿਹੜੇ ਕਹਿੰਦੇ ਸਵੇਰ ਨੂੰ ਉੱਠ ਕੇ ਖੰਘ ਆਉਂਦੀ ਹੈਗੀ, ਉਹਨੇ ਜ਼ਿਆਦਾ ਰਾਤ ਨੂੰ ਗਰਮ ਪਾਣੀ, ਕੋਸਾ ਜਿਹਾ ਪਾਣੀ ਪੀਏ ਕਰੇ ਜੀ, ਪੈਣ ਲੱਗੇ ਕੋਸੇ ਪਾਣੀ ਦਾ ਗਲਾਸ ਪੀ ਲੇ, ਇਹ ਟਰਾਈ ਕਰਕੇ ਦੇਖੇ। ਜਾਂ ਫਿਰ ਜਦ ਖੰਘ ਛਿੜਦੀ ਹੈਗੀ ਤਾਂ 100 ਗ੍ਰਾਮ ਉਹਨਾਂ ਨੂੰ ਲੈਣਾ ਹੈਗਾ ਕਿੱਕਰ ਦਾ ਗੋਂਦ ਲੈਣਾ ਹੈਗਾ, ਤੇ 100 ਗ੍ਰਾਮ ਤੁਸੀਂ ਲੈਣੀ ਹੈਗੀ ਉਹਨੇ ਜਿਹੜੀ ਸ਼ੱਕਰ ਹੁੰਦੀ, ਜੇ ਨਹੀਂ ਸ਼ੱਕਰ ਮਿਲਦੀ ਤਾਂ ਗੁੜ ਕੁੱਟ ਕੇ ਉਹਨੂੰ ਸ਼ੱਕਰ ਜੀ ਬਣਾ ਕੁੱਟ ਕੇ, ਉਹ ਤੁਸੀਂ ਆਪਣੇ 2 ਚੀਜ਼ਾਂ ਮਿਲਾ ਕੇ ਰੱਖ ਲਓ, 1 ਚਮਚਾ ਮੂੰਹ ਪਾ ਕੇ ਤੁਸੀਂ ਉਹ ਚੂਸਣ ਲੱਗ ਜਾਓ। ਇਹਦੇ ਨਾਲ ਵੀ ਜਿਹੜਾ ਹੱਥੂ ਜਾ ਉਹਦਾ ਖੰਘ ਜਿਹੜੀ ਛਿੜਦੀ ਆ ਉਹਨੂੰ ਬੰਦ ਹੋ ਜਾਏਗੀ, ਤੁਸੀਂ ਰਾਈਟ ਦੇ ਉਹਦੇ ਨਾਲ ਜੇ ਪਾਣੀ ਪੀਓਗੇ ਤਾਂ ਆਪਣੇ ਠੀਕ ਰਹਿੰਦੇ। ਜਾਂ ਫਿਰ ਹੁਣ ਤੁਸੀਂ ਐਂ ਕਰੋ, ਇਹਦੇ ਵਾਸਤੇ ਤੁਸੀਂ ਅੱਧਾ ਚਮਚਾ ਤਿਲ ਲੈਣੇ, ਕਾਲੇ ਤਿਲ ਜਿਹੜੇ ਹਨ ਉਹ ਲੈਣੇ ਹੈਗੇ, ਅੱਧਾ ਚਮਚਾ ਤੁਲਸੀ ਦਾ ਪਾਊਡਰ ਲੈਣਾ ਹੈਗਾ, ਤੇ ਅੱਧਾ ਚਮਚਾ ਸੁੰਡ ਲੈਣੀ ਹੈਗੀ। ਇਹ ਤੁਸੀਂ ਉਬਾਲ ਕੇ ਤਾਂ ਚਾਹ ਜੀ ਬਣਾ ਕੇ ਇਹ ਪੀਣ ਲੱਗ ਜਾਓ ਤੁਸੀਂ, ਚਾਹੇ ਤਾਂ ਰਾਤ ਨੂੰ ਪੈਣ ਲੱਗੇ ਪੀ ਲਓ, ਇਹਦੇ ਨਾਲ ਵੀ ਉਹਨੇ ਜਿਹੜੀ ਹੋਣ ਦੀ ਪ੍ਰੋਬਲਮ ਉਹ ਹਟ ਜਾਊਗੀ। ਜਾਂ ਫਿਰ ਉਹਨੇ ਤੇਜ ਪੱਤਰ ਜਿਹੜੇ ਹੁੰਦੇ, ਉਹ ਤੇਜ ਪੱਤਰ ਵੀ ਤੁਸੀਂ ਆਪਣੇ ਯੂਜ਼ ਕਰ ਸਕਦੇ, ਚਾਹੇ ਤਾਂ ਉਹਨੂੰ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਲਓ, ਵਿੱਚੋਂ 1 ਚਮਚਾ ਸ਼ਹਿਦ ਜਿਹਾ ਪਾ ਕੇ ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ। ਨਹੀਂ ਤਾਂ ਫਿਰ ਮਗਾਂ, ਕਾਲੀ ਮਿਰਚ, ਸੁੰਡ ਇਹ ਤੁਸੀਂ ਆਪਣੇ ਲੈ ਲਓ, ਤੇ ਇਹਨੂੰ ਮਗਾਂ, ਕਾਲੀਆਂ ਮਿਰਚਾਂ, ਸੁੰਡ ਇਹ ਬਰਾਬਰ ਲੈਣੀਆਂ ਹੈਗੀਆਂ। 2-3-4 ਚਮਚੇ ਤੁਸੀਂ ਜਦ ਸਾਰਾ ਪਾਊਡਰ ਬਣ ਜਾਊਗਾ, 3-4 ਚਮਚੇ 1 ਕੌਲੀ ਜੀ ਮੈਂ ਕੱਢ ਲਓ ਜਾਂ ਕੱਪ ਦੇ ਵਿੱਚੋਂ, ਉਹਦੇ ਵਿੱਚੋਂ ਉਹਨਾਂ ਸ਼ਹਿਦ ਪਾਉਣਾ, ਜਿਸ ਤਰ੍ਹਾਂ ਗਾੜਾ ਜਾਂ ਜਿਸ ਤਰ੍ਹਾਂ ਗੋਲੀਆਂ ਜਾਂ ਵੱਟ ਹੋ ਜਾਵੇ, ਮੋਟੀ ਗੋਲੀਆਂ ਵੱਟ ਲਓ, ਜਿਸ ਤਰ੍ਹਾਂ ਰੀਠਾ ਹੁੰਦਾ ਐਡੀ ਗੋਲੀ ਵੱਟ ਕੇ, ਤੇ ਉਹ ਆਪਣੇ ਜਦ ਤੁਹਾਨੂੰ ਖੰਘ ਛਿੜਨੇ ਜਾਂ ਪਤਾ ਹੀ ਹੈ ਵੀ ਹੁਣ ਸਵੇਰ ਨੂੰ ਉੱਠਦੇ ਕਹਿੰਦੇ ਵੀ ਰੋਜ਼ ਛਿੜਦੀ ਹੈਗੀ, ਉਹ ਆਪਣੇ ਸਵੇਰ ਨੂੰ ਉੱਠ ਕੇ ਆਪਣੇ ਚੁੱਪਰ ਕੇ 1 ਗੋਲੀ ਮੂੰਹ ਪਾ ਲਵੇ, ਇਹਦੇ ਨਾਲ ਵੀ ਉਹਨਾਂ ਨੂੰ ਮੇਰੇ ਖਿਆਲ ਵੀ ਨਹੀਂ ਖੰਘ ਆਉਣੀ ਕੀ ਹੈਗੀ। ਅੱਗੇ ਚੱਲਦੇ ਹੈਗੇ ਜਿਹੜੇ ਜਨੇਊ ਦਾ ਕਹਿੰਦੇ ਸੀਗੇ
ਉਹਦਾ ਉਹਨੇ ਗੰਧਕ ਦਾ ਪਾਊਡਰ ਉਹਨੇ ਲੈ ਕੇ ਪਾਣੀ ਦੇ ਵਿੱਚ ਗੰਧਕ ਦਾ ਪਾਊਡਰ ਆਮ ਸਟੋਰਾਂ 'ਚ ਪਿਆ, ਆਪਣੇ ਹਿੰਦੂਆਂ ਸਟੋਰਾਂ 'ਚ ਪਿਆ ਹੈਗਾ। 1 ਗਲਾਸ ਗਰਮ ਪਾਣੀ ਦੇ ਵਿੱਚ 1.5 ਚਮਚਾ ਗੰਧਕ ਦਾ ਪਾਊਡਰ ਆਪਣੇ ਖੁੱਲੇ ਭਾਂਡੇ ਜਿਵੇਂ ਪਾ ਲਵੇਂ ਥੋੜ੍ਹੇ, ਉਹ ਮਿਕਸ ਕਰਕੇ ਤੇ ਇੱਕ ਰੁਮਾਲ ਲੈ ਕੇ ਛੋਟਾ ਜਿਹਾ ਤੇ ਉਹਦੇ ਵਿੱਚੋਂ ਭਿਓ ਕੇ ਜਿੱਥੇ ਸਾਰੇ ਦਰਦ ਹੁੰਦਾ ਹੈਗਾ ਜਨੇਊ ਦਾ, ਉਹਦੇ ਉੱਤੇ ਤੁਸੀਂ ਲਗਾਉਣਾ ਹੈਗਾ ਜੀ ਪਾਣੀ ਦਾ ਸੇਕ ਜਾਂ ਗੰਧਕ ਵਾਲੇ ਪਾਣੀ ਦਾ ਸੇਕ ਜਾਂ ਦੇਣਾ ਜੀ ਉਹਨੂੰ। ਇਹਦੇ ਨਾਲ ਵੀ ਆਪਣੇ ਜਿਹੜਾ ਜਨੇਊ ਹੈ ਉਹਦੀ ਸ਼ਾਂਤ ਹੋ ਜਾਂਦਾ ਜੀ। ਜਾਂ ਫਿਰ ਆਪਣੇ ਬੇਸਣ ਵੀ ਤੁਸੀਂ ਆਪਣੇ ਪਾਣੀ ਨਾਲ ਘੋਲ ਕੇ ਬੇਸਣ ਮਲ ਸਕਦੇ ਹੈਗੇ ਇਹਦੇ ਉੱਤੇ। ਜਿਹੜੇ ਕਹਿੰਦੇ ਸੀਗੇ ਉਹਨੇ ਬਲੱਡ ਪ੍ਰੈਸ਼ਰ ਦਾ ਠੀਕ ਹੈ ਸਾਰਾ ਕੁਛ, ਤੇ ਉਹ ਉਹਨਾਂ ਨੂੰ ਕਹਿੰਦੇ ਸੀ ਕਿ ਮੇਰੀ ਜਿਹੜੀ ਦਿਲ ਦੀ ਧੜਕਣ ਹੈ ਉਹ 55-60 ਇੰਨੀ ਕੁ ਰਹਿੰਦੀ ਹੈਗੀ। ਬਸ ਘਬਰਾਣੇ ਦੀ ਕੋਈ ਗੱਲ ਨਹੀਂ ਹੈਗੀ, ਇਹ ਨੋਰਮਲ ਹੈਗੀ ਜੀ। 55-60 ਸਾਰੀ ਰਵੇ ਤਾਂ ਉਹਨੇ ਫਿਕਰ ਕਰਨੇ ਦੀ ਲੋੜ ਨਹੀਂ ਹੈਗੀ। ਪਰ ਫੇਰ ਵੀ ਤੁਸੀਂ ਉਹਨੇ ਜੇ ਥੋੜ੍ਹੀ ਜਿਹੀ ਅੱਪ ਕਰਨੀ ਹੈਗੀ ਤਾਂ ਤੁਸੀਂ 1 ਔਂਸ ਸਵੇਰ ਨੂੰ ਖਾਲੀ ਪੇਟ ਬਗੈਰ ਬੁਰਸ਼ ਕਰੇ ਤੇ ਔਲਿਆਂ ਦਾ ਜੂਸ ਲੈਣਾ ਹੈਗਾ 1 ਔਂਸ। ਉਹਦੇ ਵਿੱਚੋਂ ਤੁਸੀਂ ਪਾਣੀ ਪਾ ਲਓ, ਕੋਸਾ ਜਿਹਾ ਪਾਣੀ ਪਾ ਕੇ ਉਹ ਤੁਸੀਂ ਉਹਨੇ ਪੀਣਾ ਹੈਗਾ। 1 ਗਲਾਸ ਬਣਾ ਲਓ ਤੁਸੀਂ, 1 ਗਲਾਸ ਬਣਾ ਲਓ ਉਹਦਾ, ਤੇ ਉਹਦੇ ਨਾਲ ਤੁਸੀਂ ਆਪਣੇ ਉਹ ਪੀ ਲਿਆ ਕਰੋ। ਇਹਦੇ ਨਾਲ ਤੁਹਾਡੀ ਦਿਲ ਦੀ ਧੜਕਣ ਆਪਣੇ ਠੀਕ ਹੋ ਜੀ, ਜਿਹੜੀ ਡਾਊਨ ਜਾਂਦੀ ਹੈਗੀ। ਜਾਂ ਫਿਰ ਜੇ ਤੁਹਾਡੀ 50 ਦੇ ਥੱਲੇ ਜਾਂ 45 ਦੇ ਥੱਲੇ ਜਾਵੇ ਤਾਂ ਜਿਹੜਾ ਇਹ ਦੂਸਰਾ ਨੁਸਖਾ ਤੁਸੀਂ ਇਹ ਇਸਤੇਮਾਲ ਕਰਨਾ ਜਿਹੜਾ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਜੀ। ਜੇ 55 ਰਹਿੰਦੀ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਇਕੱਲੇ ਔਲਿਆਂ ਦਾ ਜੂਸ ਤੁਸੀਂ ਉਹਨੇ ਪੀ ਚੱਲੋ। ਬਾਕੀ ਨੁਸਖਾ ਮੈਂ ਤੁਹਾਨੂੰ ਦੱਸ ਦੇਣਾ ਹੈਗਾ। 10 ਗ੍ਰਾਮ ਇਹ ਲਾਲ ਮਿਰਚਾਂ ਹੁੰਦੀਆਂ ਜੀ, ਉਹ ਸੁੱਕੀਆਂ ਜਿਹੜੀਆਂ ਲੰਬੀਆਂ ਮਿਰਚਾਂ ਹੁੰਦੀਆਂ, ਪੀਸੀ ਵੀ ਨਹੀਂ ਮੈਂ ਗੱਲ ਕਰਦਾ, ਸੁੱਕੀਆਂ ਜਿਹੜੀਆਂ ਮਿਰਚਾਂ ਹੁੰਦੀਆਂ ਲਾਲ, ਉਹ ਲੈ ਲੈਣੇ। ਉਹਨਾਂ ਦੇ ਬੀਜ ਕੱਢ ਲੈਣੇ ਹੈਗੇ ਤੁਸੀਂ, ਬੀਜ ਕੱਢ ਲੈਣੇ ਤੁਸੀਂ। ਉਹ ਆਪਣੇ ਫਿਰ ਉਹਨਾਂ ਜਿਹੜੇ ਛਿੱਲਕ ਹੋਣਗੇ ਉਹਨਾਂ ਨੂੰ ਪੀ ਲੈਣਾ ਹੈਗਾ ਜੀ। ਤੇ 5 ਗ੍ਰਾਮ ਤੁਸੀਂ ਲੈਣਾ ਹੈਗਾ ਕਪੂਰ, ਖਾਣੇ ਵਾਲਾ ਹੁੰਦਾ ਜੀ ਇੱਕ ਕਪੂਰ, ਉਹਦੀ ਸਾਨੂੰ ਦੀ ਡਲੀਆਂ ਜਿਹੀਆਂ ਹੁੰਦੀਆਂ। ਜਿਹੜਾ ਮੁੱਛ ਕਪੂਰ ਹੁੰਦਾ ਉਹ ਉਹਨੇ ਦੂਜਾ ਹੁੰਦਾ, ਉਹ ਜਿਸ ਤਰ੍ਹਾਂ ਚੌਰਸ ਜੀ ਟਿੱਕੀਆਂ ਬਣੀਆਂ ਹੁੰਦੀਆਂ। ਇਹ ਹੁੰਦਾ ਜਿਸ ਤਰ੍ਹਾਂ ਨੂਨ ਦੀਆਂ ਡਲੀਆਂ ਹੁੰਦੀਆਂ। ਖਾਣੇ ਵਾਲਾ ਕਪੂਰ ਤੁਸੀਂ ਆਪ ਪੁੱਛੋਗੇ ਤਾਂ ਸਟੋਰਾਂ ਵਾਲੇ ਤੁਹਾਨੂੰ ਦੇ, ਉਹ ਲੈਣਾ ਹੈਗਾ 5 ਗ੍ਰਾਮ। 5 ਗ੍ਰਾਮ ਤੁਸੀਂ ਲੈਣੀ ਹੈਗੀ ਹਿੰਗ। ਇਹ 3 ਚੀਜ਼ਾਂ ਤੁਸੀਂ ਲੈ ਲੈਣੀਆਂ ਹੈਗੀਆਂ। ਇਹਦੇ ਤੁਸੀਂ ਆਪਣੇ 1 ਚੁਟਕੀ ਜਾਂ ਤੁਹਾਨੂੰ ਫੀਲ ਹੋਵੇ ਮੇਰੀ ਇਹ ਤੁਸੀਂ ਯੂਜ਼ ਕਰ ਲਓ। ਇਹਦੇ ਨਾਲ ਫਿਰ ਸਾਰੀ ਜੰਪ ਕਰ ਜੂਗੀ, ਜਿਹੜੀ ਸਪੀਡ ਹੈਗੀ ਦਿਲ ਦੀ ਧੜਕਣ ਵੱਧ ਜੂਗੀ। ਪਰ ਇਹ ਤਾਂ ਯੂਜ਼ ਕਰਨੀ ਆ ਤੁਹਾਨੂੰ, ਮੇਰਾ ਖਿਆਲ ਨਹੀਂ ਤੁਹਾਨੂੰ ਯੂਜ਼ ਕਰਨ ਦੀ ਲੋੜ ਹੈਗੀ ਹੈ। ਪਰ ਫਿਰ ਵੀ ਜੇ ਤੁਹਾਨੂੰ ਸ਼ੱਕ ਹੋਵੇ ਵੀ ਮੇਰੀ 45 ਦੇ ਥੱਲੇ ਚਲੇ ਗਈ ਫਿਰ ਤੁਸੀਂ ਯੂਜ਼ ਕਰਿਓ, ਨਹੀਂ ਤਾਂ ਤੁਹਾਨੂੰ 55 ਹੈਗੀ ਨੋਰਮਲ ਹੈਗੀ, ਫਿਕਰ ਕਰਨੇ ਦੀ ਲੋੜ ਨਹੀਂ ਹੈਗੀ ਜੀ। ਇਹ ਡੋਂਟ ਵਰੀ ਅਬਾਊਟ ਦਾ। ਮੇਰੀ ਇੰਨੀ 55-60 ਦੇ ਵਿਚਾਲੀ ਉਹ ਰਹਿੰਦੀ ਹੈਗੀ ਮੇਰੀ। ਡਾਕਟਰ ਮੈਂ ਪੁੱਛਿਆ ਸੀ, ਉਹ ਕਹਿੰਦਾ ਨਥਿੰਗ ਟੂ ਵਰੀ ਅਬਾਊਟ ਦੈਟ ਵਨ, ਏਜ ਦੇ ਮੁਤਾਬਿਕ ਸਾਰੀ ਠੀਕ 55 ਤੱਕ ਹੈਗੀ ਸਾਰੀ, ਉਹਨੇ ਘਬਰਾਉਣ ਦੀ ਲੋੜ ਨਹੀਂ ਹੈਗੀ। ਤੇ ਵੈਸੇ ਜੇ ਯੂਜ਼ ਕਰ ਲਓਗੇ ਔਲਿਆਂ ਦਾ ਜੂਸ ਇਹਦੇ ਨਾਲ ਸਾਰੀ ਵੱਧ ਜੂਗੀ ਜੀ, ਪੱਕੀ ਗਰੰਟੀ ਹੈਗੀ। ਤੇ 60-65 ਤੱਕ ਚਲੇ ਜਾਂਦੀ। ਔਲਿਆਂ ਦਾ ਜੂਸ 1 ਔਂਸ ਤੁਸੀਂ ਇਹ ਪੀਣ ਲੱਗ ਜਾਓ, ਮਹੀਨਾ ਕੁ ਪੀ ਕੇ ਦੇਖੋ, ਲਗਾਤਾਰ ਤੁਹਾਨੂੰ ਆਪੇ ਪਤਾ ਲੱਗ ਜੂ। ਇਹ ਦੂਸਰਾ ਇਲਾਜ ਨਹੀਂ ਕਰਨਾ ਜਦ ਤੱਕ ਸਾਰੀ 45 ਤੇ ਡਾਊਨ। ਜਿਹੜੇ ਕਹਿੰਦੇ ਸੀਗੇ ਲੱਤਾਂ ਦਾ ਦਰਦ ਹੁੰਦਾ ਹੈਗਾ, ਉਹ ਦੁੱਧ ਦੇ ਵਿੱਚ 2-3 ਕਲੀਆਂ ਲਸਣ ਦੀਆਂ ਉਬਾਲ ਕੇ ਤੁਸੀਂ ਇਹ ਪੀ ਸਕਦੇ ਹੈਗੇ ਜੀ। ਜਾਂ ਫਿਰ ਤੁਸੀਂ ਉਹਨੇ ਇਹਦੇ ਉੱਤੇ ਮਾਲਿਸ਼ ਵੀ ਕਰ ਸਕਦੇ ਹੈਗੇ। ਸਰੋਂ ਦੇ ਤੇਲ ਦੇ ਵਿੱਚੋਂ 1 ਕੱਪ ਸਰੋਂ ਦਾ ਤੇਲ ਲੈ ਲਓ, 1 ਚਮਚਾ ਵਿੱਚੋਂ ਅਜਵਾਇਣ ਪਾ ਲਓ, 1 ਸਾਬਤਾ ਲਸਣ ਪਾ ਲਓ। ਇਹ ਪਾ ਕੇ ਤੁਸੀਂ ਉਬਾਲ ਲਓ, ਉਬਾਲ ਕੇ ਜਦ ਲਸਣ ਤੈਰ ਕੇ ਉੱਪਰ ਆ ਜਾਵੇ, ਉਹ ਭੁਣ ਕੇ ਉਹਦੇ ਤੇਲ ਦੇ ਤੁਸੀਂ ਆਪਣੇ ਮਾਲਿਸ਼ ਕਰੋ ਜੀ। ਇਹਦੇ ਨਾਲ ਫਿਰ ਆਪਣੇ ਲੱਤਾਂ ਦਾ ਦਰਦ ਜਿਹੜਾ ਆਪਣੇ ਦੂਰ ਹੋ ਜੂਗਾ। ਜਾਂ ਫਿਰ ਜਿਹੜਾ ਸੁਹਾਗਾ ਹੁੰਦਾ ਜੀ, ਸੁਹਾਗੇ ਨੂੰ ਖਿੱਲ ਕਰ ਲਓ, ਉਹ 1 ਚੁਟਕੀ ਆਪਣੇ ਦੁੱਧ ਦੇ ਨਾਲ ਤੁਸੀਂ ਆਪਣੇ ਲੈ ਲਓ। ਜਿਹਨਾਂ ਨੂੰ ਖਾਂਸੀ ਆਉਂਦੀ ਹੈ, ਬਲਗਮ ਹੁੰਦੀ ਹੈ, ਉਹਨਾਂ ਵਾਸਤੇ ਵੀ ਠੀਕ ਹੈਗਾ ਇਹ ਨੁਸਖਾ। ਜਿਹੜਾ ਲੱਤਾਂ ਦਾ ਦਰਦ ਹੁੰਦਾ ਉਹਦੇ ਵਾਸਤੇ ਵੀ ਵਧੀਆ ਨੁਸਖਾ ਹੈਗਾ ਜੀ। ਜਾਂ ਫਿਰ ਉਹਨੇ ਤੁਸੀਂ ਫੁੱਲ ਮਖਾਣੇ ਜਿਹੜੇ ਹੁੰਦੇ, ਫੁੱਲ ਮਖਾਣੇ ਲੈ ਕੇ ਉਹ ਦੇਸੀ ਘੀ ਦੇ ਵਿੱਚੋਂ ਥੋੜ੍ਹਾ ਭੁੰਨ ਲਓ ਉਹਨਾਂ ਨੂੰ, ਤੇ 10-15 ਫੁੱਲ ਮਖਾਣੇ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਵੀ ਜਿਹੜੀ ਲੱਤਾਂ ਦਾ ਦਰਦ ਹੁੰਦੀ ਉਹ ਠੀਕ ਹੋ ਜਾਂਦੀ ਹੈ ਜੀ। ਇਹਦੇ ਨਾਲ ਤੁਸੀਂ ਆਪਣੇ ਪਪੀਤਾ ਠੀਕ ਕਰ ਦਿੰਦਾ ਜੀ। ਪਪੀਤਾ ਤੁਸੀਂ ਜਿੰਨਾ ਕੁ ਖਾਣਾ ਉਹ ਖਾਓ, ਉਹਦੇ ਵਿੱਚੋਂ ਤੁਸੀਂ ਕੱਟ ਲਓ 4 ਚਮਚੇ ਤੁਸੀਂ ਅਦਰਕ ਦਾ ਰਸ ਇਹ ਵਿੱਚੋਂ ਮਿਲਾ ਕੇ ਤੁਸੀਂ ਆਪਣੇ ਖਾਓ। ਰੋਟੀ ਖਾਣੇ ਦੇ ਬਾਅਦ ਖਾ ਲਓ, ਭਾਵੇਂ ਜਿਸ ਤਰ੍ਹਾਂ ਮਰਜ਼ੀ ਖਾ ਲਓ। ਇਹਦੇ ਵੀ ਆਪਣੇ ਲੱਤਾਂ ਦੇ ਦਰਦ ਵਾਸਤੇ ਠੀਕ ਰਹਿੰਦਾ ਹੈ ਜੀ। ਤੇ ਸਮਾਂ ਸਮਾਪਤ ਹੈ ਜਗਵੀਰ ਜੀ। ਚਲੋ ਜੀ, ਇੱਕ ਮੈਂ ਹੁਣ ਕੁਐਸਚਨ ਇਹ ਜਿਹੜੇ ਮਹਿਵਾਰੀ ਵਾਸਤੇ ਹੁਣ ਮੁੱਢਲੀ ਵੀ ਦੱਸੂਗਾ ਜੀ, ਜਿਹੜੇ ਰਹਿ ਗਏ ਇਹ ਜੀ। ਬਾਕੀ ਇੱਕ ਲੜੀ ਕਹਿੰਦੀ ਮੈਨੂੰ ਮਹਿਵਾਰੀ ਨਹੀਂ ਆਉਂਦੀ, ਉਹ ਟਿਊਜ਼ਡੇ ਨੂੰ ਦੱਸ ਦੇਵੇਂ ਜੀ ਵੀ ਉਹਨਾਂ ਨੂੰ ਜਮਾਂ ਤਾਂ ਇੰਨੀ ਸਟਾਰਟ ਹੋਈ। ਜਿਹੜੇ ਕਹਿੰਦੇ 25-26 ਸਾਲ ਦੀ ਕੁੜੀ ਮਹਿਵਾਰੀ ਆਉਂਦੀ ਨਹੀਂ, ਵੀ ਆ ਕੇ ਬੰਦ ਹੋਈ ਹੈ ਕਿ ਜਮਾਂ ਤੇ ਸਟਾਰਟ ਹੀ ਨਹੀਂ ਹੋਈ। ਵੀ ਇਹ ਮੰਗਲਵਾਰ ਨੂੰ ਦੱਸ ਦੇਵੇਂ, ਫਿਰ ਤੁਹਾਨੂੰ ਉਹਦੇ ਵੀ ਜਿਹੜੇ ਮਹਿਵਾਰੀ ਦੇ ਨੁਕਸੇ ਹੈਗੇ ਉਹ ਫਿਰ ਮੈਂ ਦੱਸ ਦੂੰਗਾ ਜੀ। ਠੀਕ ਹੈ ਜੀ। ਇਹ ਹੁਣ ਇਹ ਮਹਿਵਾਰੀ ਵਾਲੇ ਨੁਕਸੇ ਰਹਿ ਗਏ, ਟਾਈਮ ਹੈ ਨਹੀਂ, ਤੇ ਨੈਕਸਟ ਟਾਈਮ ਸਹੀ ਨੈਕਸਟ। ਥੈਂਕ ਯੂ ਜੀ। ਓਕੇ ਜੀ, ਸਾਰੇ ਸਤਿ ਸ਼੍ਰੀ ਅਕਾਲ, ਬੜੀ ਮਿਹਰਬਾਨੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।